ਜੀ ड्रामा फैसलाबाद ਤੇ ਅੱਜ ਸਾਡੇ ਨਾਲ ਸਾਡੇ ਬੜੇ ਖਾਸ ਮਹਿਮਾਨ ਨੇ ਜਿਨ੍ਹਾਂ ਨੂੰ ਤੁਸੀਂ ਸਟੇਜ ਤੇ ਟੀਵੀ ਤੇ ਔਰ ਫਿਲਮ ਤੇ ਬਲਕਿ ਇੰਟਰਨੈਸ਼ਨਲ ਫਿਲਮ ਔਰ ਇੰਡੀਅਨ ਪੰਜਾਬੀ ਫਿਲਮਾਂ 'ਚ ਵੀ ਵੇਖਿਆ ਹੋਵੇਗਾ ਬੂਟਾ ਕਾਲਾ ਕੱਢਦਾ ਤੇ ਬਹੁਤ ਬੜੇ ਸਟਾਰ ਅੱਜ ਨੇ ਮਿਹਰਬਾਨੀ ਸਾਨੂੰ ਇਹਨਾਂ ਨੇ ਟਾਈਮ ਦਿੱਤਾ ਜਨਾਬ ਅਕਰਮ ਉਦਾਸ ਸਾਹਿਬ ਔਰ कैमरे नहीं रखे खाने वाले नहीं है जी भाई की हाल ਜੀ ਅਕਰਮ ਸਾਹਿਬ ਕੀ ਹਾਲ ਚਾਲ ਹੈ जी अल्लाह रसूल उसी जनाब ਤੇ ਨਾਲ ਸਾਡੇ ਸ਼ਬੀਰ ਆਕਾਸ਼ ਸਾਹਿਬ ਸਾਡੇ ਫੈਸਲਾਬਾਦ ਦਾ ਬਹੁਤ ਬੜਾ ਨਾਮ ਮਾਸ਼ਾਅੱਲਾ ਕਾਮੇਡੀ ਦੇ ਹਵਾਲੇ ਨਾਲ ਇਹਨਾਂ ਦੀ ਇੱਕ ਆਪਣੀ ਪਹਿਚਾਣ ਹੈ ਸ਼ਬੀਰ ਆਕਾਸ਼ ਸਾਹਿਬ ਔਰ ਸ਼ਾਹਿਦ ਹਾਸ਼ਮੀ ਸਾਹਿਬ ਸਾਡੇ ਫੈਸਲਾਬਾਦ ਦੇ ਬਹੁਤ ਬੜੇ ਔਰ ਅੱਛੇ ਫਨਕਾਰ ਲਾਹੌਰ ਫੈਸਲਾਬਾਦ ਗੁਜਰਾਂਵਾਲਾ ਪੂਰੇ ਪੰਜਾਬ 'ਚ ਇਹਨਾਂ ਨੇ ਪਰਫਾਰਮ ਕੀਤਾ ਟੀਵੀ ਤੇ ਵੀ ਤੁਸੀਂ ਦੇਖਿਆ ਹੋਵੇਗਾ ਫਿਲਮ ਵੀ ਇਹਨਾਂ ਨੇ ਕੀਤੀ ਹੈ ਫਿਲਮ 'ਚ ਵੀ ਦੇਖਿਆ ਹੋਵੇਗਾ ਤੇ ਅੱਜ ਸਾਡੇ ਸਾਹਮਣੇ ਮਾਸ਼ਾਅੱਲਾ ਜਿੰਦਾ ਔਰ ਜਾਵੇਦ ਨੇ बड़ी मेहरबानी जनाब जिशान साहब मैं ਤੁਹਾਡਾ चैनल देखता रहना माशाल्लाह ਤੁਸੀਂ बड़े बड़े अच्छे प्रोग्राम बड़े बड़े अच्छे दोस्त कोई गल नहीं खान दो ਨਹੀਂ ਬੰਦੇ ਨਹੀਂ ਬੇਟੀ ਕਹਿੰਦੇ ਬੂਟਾ ਗਾਰਾ ਕਰਦਾ नहीं भाई खान तो भी ਉਹ ਤਾਂ ਵੀ ਕਰਦੇ ਪਰ ਅੱਛਾ ਜੀ छिलके थले सुटेगा फिर कड्डा जाएगा क्योंकि ये सफाई रखनी चाहिए खान ली चीज़ां ने लेकिन टाइम होता है खान का ਹਾਂਜੀ ਬਿਲਕੁਲ ਸਹੀ इतना ही टाइम ने खुद ही खान लिया नहीं अकल है की सर एक सेकंड यार चाय करते हैं ਪਰੇਸ਼ਾਨ ਹੀ ਆ ਇਹ ਮੈਂ ਕਹਿੰਦਾ ਮੈਂ ਪੀ सर ਰਿਹਾ बहुत मेहरबानी शाम साहब ਤੁਸੀਂ ਸਾਨੂੰ ਬੁਲਾਇਆ ਔਰ ਅਸੀਂ ਤਾਂ ਬੜੀ ਦੇਰ ਤੋਂ ਤੁਹਾਨੂੰ ਫੋਨ ਕਰ ਰਹੇ ਸੀ ਕਿ ਸਾਨੂੰ ਨਾ ਕਹਿਣਾ ਅੱਛਾ ਜੀ ਤੇ ਲੇਕਿਨ ਤੁਸੀਂ ਬੁਲਾ ਲਿਆ ਤੁਹਾਡੀ ਮਿਹਰਬਾਨੀ ਤੁਸੀਂ ਨਹੀਂ ਮੁੜਦੇ ਹਾਂ ਤੁਸੀਂ ਬਾਹਰ ਨਹੀਂ ਆਏ ਤੁਸੀਂ ਆ ਗਏ ਤੁਸੀਂ ਮੈਨੂੰ ਕਿਹਾ ਸੀ ਨਾ ਕਿ ਨਾ ਆਇਓ ਇਹਦੇ ਵਿੱਚ ਜੀ ਜਿੰਨੇ ਵੀ ਦੋਸਤ ਬੈਠੇ ਨੇ ਮੈਂ ਸਭ ਨੂੰ ਕਹਾਂਗਾ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਦੋਸਤਾਂ ਨਾਲ ਜ਼ਰੂਰ ਜੀ ਡਰਾਮਾ ਫੈਸਲਾਬਾਦ ਜੀ ਡਰਾਮਾ ਫੈਸਲਾਬਾਦ ਦੇ ਵਿੱਚ ਜਿੰਨੇ ਵੀ ਡਰਾਮੇ ਹੋ ਰਹੇ ਨੇ ਇਹ ਸਭ ਇਹਨਾਂ ਦੀ ਨਜ਼ਰ ਦੇ ਵਿੱਚੋਂ ਲੰਘ ਕੇ ਹੋ ਰਹੇ ਨੇ ਸਾਡੇ ਡਾਇਰੈਕਟਰ ਵੀ ਬੜੇ ਅੱਛੇ ਨੇ ਰਾਈਟਰ ਬਹੁਤ ਅੱਛੇ ਨੇ ਨਿਸ਼ਾਨ ਸਾਹਿਬ ਬੜੀ ਨਵਾਜ਼ਿਸ਼ ਇਹ ਇਹਨਾਂ ਲੋਕਾਂ ਨੇ ਉਹਨਾਂ ਲੋਕਾਂ ਨਾਲ ਮੁਹੱਬਤਾਂ ਕੀਤੀਆਂ ਪਿਆਰ ਕੀਤਾ ਖਿਦਮਤਾਂ ਕੀਤੀਆਂ ਉਹਨਾਂ ਲੋਕਾਂ ਦੀਆਂ ਕਿ ਜਿਹੜੇ ਵੱਡੇ ਲੋਕ ਜਿਨ੍ਹਾਂ ਦੇ ਵਿੱਚ ਸਰਦਾਰ ਸਾਹਿਬ ਤਾਰਕ ਜਵੇਦ ਸਾਹਿਬ ਅਮਜਦ ਜਵੇਦ ਸਾਹਿਬ ਮੈਡਮ ਐਸੇ ਲੋਕ ਹਾਂਜੀ ਉਹ ਜਿਹੜੇ ਦੁਨੀਆ ਤੋਂ ਚਲੇ ਗਏ ਨੇ ਜ਼ਿਆਦਾ ਉਹਨਾਂ ਨਾਲ ਇਹਨਾਂ ਨੇ ਕੰਮ ਕੀਤਾ ਹਾਂਜੀ ਮੈਂ ਉਹਨਾਂ ਵਾਸਤੇ ਦੁਆ ਕਰਦਾ ਹਾਂ ਅਕਸਰ ਬੇਸ਼ਤਰ ਕਿ ਅੱਲਾਹ ਪਾਕ ਉਹਨਾਂ ਨੂੰ ਆਮੀਨ ਜਗ੍ਹਾ ਦੇਵੇ ਆਮੀਨ। ਸਭ ਨੇ ਜਾਣਾ ਸਭ ਨੇ ਹੀ ਹੈ ਨਿਸ਼ਾਨ ਸਾਹਿਬ ਲੇਕਿਨ ਉਹ ਅੱਛੇ ਕੰਮ ਕਰਨ ਵਾਲੇ ਅੱਛੇ ਦੋਸਤ ਜਿੰਨੇ ਸੀ ਹਾਂਜੀ ਸਾਰੇ ਜਿਹੜੇ ਚਲੇ ਜਾਂਦੇ ਨੇ ਉਹ ਯਾਦ ਰਹਿ ਜਾਂਦੇ ਨੇ ਫਨਕਾਰ ਜਿਹੜਾ ਉਹ ਮਰਨ ਤੋਂ ਬਾਅਦ ਵੀ ਜਿੰਦਾ ਰਹਿੰਦਾ ਅੱਜ ਵੀ ਡਰਾਮੇ ਚੁੱਕ ਕੇ ਦੇਖੀਏ ਤਾਂ ਸਾਨੂੰ ਇੰਝ ਹੀ ਲੱਗਦਾ ਕਿ ਸਾਡੇ ਨਾਲ ਬਿਲਕੁਲ ਬਿਲਕੁਲ ਜੀ ਵਾਅਦਾ ਕਰਕੇ ਆਏ ਇੱਕ ਨਾ ਇੱਕ ਦਿਨ ਸਾਰਿਆਂ ਨੇ ਜਾਣਾ ਨਿਸ਼ਾਨ ਸਾਹਿਬ ਤੇ ਤੁਹਾਨੂੰ ਛੱਡ ਕੇ ਆਇਆ ਹਾਂਜੀ ਅਸੀਂ ਉਹ ਜਾਣਾ ਨਾ ਉੱਥੇ ਯੂਰਪ ਫਿਰ ਫਿਲਮ ਕਰਨ ਵਾਸਤੇ ਹਾਂਜੀ ਤੇ ਤੁਸੀਂ ਇਹਨਾਂ ਨੇ ਸਲਿੱਪ ਹੋ ਤੇ ਗੱਲ ਰਹਿ ਗਈ ਸੀ ਵਿੱਚ ਹੀ ਅਕਰਮ ਭਾਈ ਦੀ ਬੜੀ ਅੱਛੀ ਗੱਲ ਹੈ ਕਿ ਜੀ ਡਰਾਮਾ ਫੈਸਲਾਬਾਦ ਜ਼ਰੂਰ ਦੇਖਿਆ ਕਰੋ और सब्सक्राइब भी करना और लाइक शेयर करना ज़रूर और बेल आइकन की जी घंटी वो ज़रूर बजाना ताकि आने वाला कोई भी नोटिफिकेशन तुहाडे तक पहुँच सके ਤੇ ਦੂਸਰਾ ਗੱਲ ਉਹਦੇ ਇਹ ਵਿੱਚ ਕੋਈ ਵੀ ਅੱਛਾ ਪ੍ਰੋਗਰਾਮ ਕੋਈ ਵੀ ਜਿੰਨੇ ਵੀ ਚੈਨਲ ਬਣੇ ਨੇ ਜੀ ਸਭ ਨੂੰ ਦੇਖੋ ਲੇਕਿਨ ਦੇਖੋ ਕਿ ਯਾਰ ਮਕਸਦ ਇਹਨਾਂ ਦਾ ਕੀ ਹੈ ਬਣਾਉਣ ਦਾ ਇਹਦਾ ਕੀ ਮਕਸਦ ਹੈ ਇਹਦਾ ਵੈਂਡਅਪ ਕੀ ਕਰਦੇ ਨੇ ਸ਼ੁਰੂਆਤ ਕਿੱਥੋਂ ਕਰਦੇ ਨੇ ਉਹ ਚੀਜ਼ ਜ਼ਰੂਰ ਦੇਖਿਆ ਕਰੋ ਕਿਉਂਕਿ ਇਹ ਜਿੰਨੇ ਵੀ ਅੱਛੇ ਮਾਸ਼ਾਅੱਲਾ ਰਾਈਟਰ ਨੇ ਇਹਨਾਂ ਨੇ ਕੁਝ ਨਾ ਕੁਝ ਜ਼ਿਹਨ ਦੇ ਵਿੱਚ ਲਿਆ ਕੇ ਫਿਰ ਹੀ ਇਹਨਾਂ ਨੇ ਪੇਸ਼ ਕਰਨਾ ਹੁੰਦਾ ਕਿ ਔਰ ਪਾਇਨਾ ਤਾਂ ਇਹਨਾਂ ਨੇ ਹੁਣ ਸਟੂਡੀਓ ਵੀ ਆਪਣਾ ਬਣਾ ਲਿਆ ਮਾਸ਼ਾਅੱਲਾ ਹਾਂਜੀ ਸਟੂਡੀਓ ਮੈਂ ਹਾਂਜੀ ਤੇ ਨਾਲ ਵਾਲਾ ਚੌਕ ਹਾਂਜੀ ਹਾਂਜੀ ਮੈਨੂੰ ਪਤਾ ਲੱਗਾ ਜੀ ਬੜੇ ਮੁਬਾਰਕ ਹੋਏ ਜੀ ਤੁਸੀਂ ਆਪਣਾ ਸਟੂਡੀਓ ਬਣਾਇਆ ਸੀ ਨਾਲ ਸ਼ੂਟ ਵੀ ਬਣਾਇਆ ਇਸ ਸਰਦੀਆਂ ਦੇ ਹਾਂਜੀ ਇੱਕ ਐਪ ਆਇਆ ਕਿ ਮੈਂ ਇੱਕ ਆਉਣ ਜਾਣ ਲਈ ਹਾਂਜੀ ਆਨੇ ਜ਼ਰੂਰੀ ਉਹ ਕਿ ਹੈ ਰਿਕਾਰਡਿੰਗ ਤੇ ਨੋਟ ਪਾਉਣਾ ਹੈ ਜੀ ਅੱਛਾ ਦੇਖੋ ਜੀ वो एक दौर ਹੁੰਦਾ ਸੀ ਅਸੀਂ ਕਹਿਣਾ ਜੀ ਕਿ ਟੈਲੀਵਿਜ਼ਨ ਵਾਸਤੇ ਲਾਹੌਰ ਜਾਣਾ ਬੜਾ ਸੀ ਹਾਂਜੀ ਕਰਾਚੀ ਜਾਣਾ ਬੜਾ ਸੀ ਹੁਣ ਮਾਸ਼ਾਅੱਲਾ ਇੰਨਾ ਕੰਮ ਹੋ ਗਿਆ ਹਰ ਬੰਦਾ ਆਪਣਾ ਚੈਨਲ ਜਿਹੜਾ ਨਾ ਜੀ ਆਪਣੇ ਨਾਲ ਲੈ ਕੇ ਫਿਰ ਰਿਹਾ ਔਰ ਇੰਨਾ ਕੰਮ ਜ਼ਿਆਦਾ ਤੁਸੀਂ ਕਰ ਰਹੇ ਸਾਰੇ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਮਿਹਨਤ ਬੜੀ ਹੋ ਰਹੀ ਹਰ ਕੰਮ ਤੇ ਸਾਰੇ ਕੰਮ ਨੂੰ ਦੇਖਿਆ ਕਰੋ ਜਿੰਨੇ ਲੋਕ ਇਸ ਟਾਈਮ YouTube ਤੇ ਆਰਟਿਸਟਾਂ ਦੇ ਔਰ ਡਾਇਰੈਕਟਰ ਸਾਹਿਬਾਨ ਦੇ ਜਿੰਨੇ ਵੀ YouTube ਚੈਨਲ ਨੇ ਸਾਰਿਆਂ ਨੂੰ ਲਾਈਕ ਔਰ ਸ਼ੇਅਰ ਕਰਿਆ ਹਾਂਜੀ ਤੇ ਹਾਸ਼ਮੀ ਸਾਹਿਬ ਦਾ ਵੀ ਚੈਨਲ ਹੈ ਜੀ ਅਕਰਮ ਭਾਈ ਦਾ ਚੈਨਲ ਵੀ ਹੈ ਕਿਸ ਨਾਮ ਤੋਂ ਅਕਰਮ ਭਾਈ ਦਾ ਦੱਸਣਾ ਵੈਸੇ ਬੂਟਾ ਹਾਊਸ ਲੇਕਿਨ ਬੂਟਾ ਹਾਊਸ ਦੇ ਨਾਮ ਤੋਂ ਚੈਨਲ ਅਕਰਮ ਉਦਾਸ ਅਫੀਸ਼ੀਅਲ ਚੈਨਲ ਜਿਹੜਾ ਉਹਨੂੰ ਲਾਈਕ ਔਰ ਸਬਸਕ੍ਰਾਈਬ ਔਰ ਕਰਨਾ ਮੇਰਾ ਜੀ ਚਾਈਨਾ ਦੀ ਮਾਰਕੀਟ 'ਚ ਇੱਕ ਦੁਕਾਨ ਹੈ ਹਾਂਜੀ ਅੱਛਾ ਜੀ ਚਾਈਨਾ ਦਾ ਕਾਰੋਬਾਰ ਹੈ ਅੱਛਾ ਵਾਹ ਵਾਹ ਤੁਹਾਡਾ ਹਾਂਜੀ ਖਿਡੌਣੇ ਖਿਡੌਣੇ ਬੱਚਿਆਂ ਲਈ ਨਹੀਂ ਨਹੀਂ ਚਾਈਨਾ ਜਿਹੜੀ ਚੈਨ ਅੱਛਾ ਚੈਨਾ ਚਾਈਨਾ ਚੈਨਾ ਚਾਈਨਾ ਚੈਨਾ ਤੈਨੂੰ ਇੱਕ ਪਲ ਚੈਨਲ ਆ ਗਏ ਉਹ ਚੈਨਲ ਉਹ ਚੈਨਾ ਨਹੀਂ ਸਜਣਾ ਤੇਰੇ ਬਿਨਾ
ਸਜਣਾ ਤੇਰੇ ਬਿਨਾ ਥੋੜਾ ਜਿਹਾ ਖਿੱਚੋ ਇਹਨੂੰ, ਥੋੜਾ ਜਿਹਾ ਸਾਨੂੰ ਇੱਕ ਪਲ ਚੈਨ ਨਾ ਆਵੇ, ਸਾਨੂੰ ਇੱਕ ਪਲ ਚੈਨ ਨਾ ਆਵੇ, ਆਏ ਸਜਣਾ ਤੇਰੇ ਬਿਨਾ। ਸੱਜਣਾ ਤੇਰੇ ਬਿਨਾਂ। ਵਾਹ, ਵਾਹ, ਵਾਹ ਸਰ ਤੁਸੀਂ ਜਿੰਨਾ ਨੂੰ ਚਾਹੋ ਨਾ ਉਨਾ ਹੀ ਖਰਾਬ ਕਰ ਦਿੰਦੇ। ਗੱਲ ਕਿਉਂ ਨਹੀਂ ਇਹ ਸਾਡੀ ਦੇਣ। ਕੀ ਬਾਤ ਹੈ ਰਾਣਾ ਸਾਹਿਬ ਤੁਹਾਡੀ ਇੱਕ ਵਾਰ ਫੇਰ ਕਹੋ ਇਹ ਤੁਹਾਡੇ ਹੱਥ ਵੱਸ ਆ। ਤੇਰੇ ਬਿਨਾਂ ਸੱਜਣਾ ਤੇਰੇ ਬਿਨਾਂ। ਤੁਸੀਂ ਇਹ ਹੱਥ ਨਾ ਮਾਰੋ ਫੇਰ ਇਹਦਾ ਲਿਆ ਜਾਣਾ ਤੁਹਾਡੇ ਦਿਲ ਕਮਲਾ ਡੁੱਬ ਡੁੱਬ ਜਾਵੇ, ਆਹਾ। ਕੋਲ ਵੀ ਦਿਲ ਕਮਲਾ ਡੁੱਬ ਡੁੱਬ ਜਾਵੇ, ਇਹ ਕਿਹਦਾ ਗਾਣਾ ਹੈ, ਕਿਹਦੀ ਹੈ, ਸਜਣਾ ਤੇਰੇ ਬਿਨਾ। ਇਹ ਕਿਹਦਾ ਹੈ? ਇਹ ਖਾਨ ਸਾਹਿਬ ਮੁਸਤਫਾ ਫਤਿਹ ਅਲੀ ਖਾਨ ਉਹਨਾਂ ਸਾਹਿਬ ਨੇ ਸਾਡੇ ਗਲਤ ਫੈਸਲਾਬਾਦ। ਬੋਲਿਆ, ਉਹਨਾਂ ਗਲਤ ਬੋਲਿਆ ਤੇ ਫਿਰ ਕਿਉਂ ਬੇਟਾ ਕੋਈ ਆਪਣੀ ਚੀਜ਼ ਅੱਗੇ ਆਹੋ, ਲਿਆਓ ਆਪਣੀ। ਨਾ। ਸਰ ਅਸੀਂ ਉਹਨਾਂ ਦੇ ਗਾਣੇ ਦੇਖੋ, ਉਹਨਾਂ ਦੇ ਫਾਲੋਅਰ ਆ ਕਿੰਨਾ ਨੇ? ਖਾਨ ਸਾਹਿਬ ਦੇ। ਨਹੀਂ ਜੇ ਤਾਂ ਉਹਨਾਂ ਨੂੰ ਇੰਨਾ ਹੀ ਫਾਲੋ ਕਰਦੇ ਤੇ ਫਾਲੋ ਕਰਦੇ ਕਰਦੇ ਜਾਓ ਫਿਰ ਪਿੱਛੇ। ਸਰ ਜਾ ਰਹੇ ਨੇ ਆ ਦੇਖੋ ਕਿੰਨੀ ਤਿਆਰੀ ਹੈ ਮਾਸ਼ਾਅੱਲਾ। ਅੱਛਾ ਦੇਖੋ ਮੇਰੀ ਤਿਆਰੀ ਇਹ ਨਹੀਂ ਸਮਝ ਆਉਂਦੀ ਕਿ ਜਿੰਨੇ ਵੀ ਲੋਕ ਆ, ਅਸੀਂ ਜਿੰਨੇ ਆਰਟਿਸਟ ਵੀ ਜਾਂ ਦੂਸਰੇ ਇੱਕ ਗਾਈ ਚੀਜ਼ ਨੂੰ ਦੁਬਾਰਾ ਕਰਨੇ ਆ, ਅਸੀਂ ਇਹ ਕਿਉਂ ਨਹੀਂ ਕੋਸ਼ਿਸ਼ ਕਰਦੇ ਯਾਰ ਇੱਕ ਅੱਛੀ ਚੀਜ਼, ਕੋਈ ਨਵੀਂ ਚੀਜ਼। ਹਾਂਜੀ ਹਾਂਜੀ ਆਪਣੀ ਆਪਣੀ ਜਿਵੇਂ ਅਸੀਂ ਆਰਟਿਸਟ ਮੈਂ ਵੀ ਵਿੱਚ ਲਾ ਲਓ ਕਿ ਅਸੀਂ ਕਿਸੇ ਦੀ ਗੱਲ ਸੁਣ ਕੇ ਅੱਗੇ ਅਸੀਂ ਟੀਵੀ ਤੇ ਕਰਨਾ ਜਾਂ ਡਰਾਮੇ ਤੇ ਕਰਨਾ, ਕੋਸ਼ਿਸ਼ ਇਹ ਕਰੀਏ ਕਿ ਯਾਰ ਅਸੀਂ ਆਪਣੀ ਅੱਛੀ ਗੱਲ ਕੋਈ ਬਣਾ ਕੇ ਅੱਗੇ ਕਰੀਏ। ਜਿਵੇਂ ਤਾਰਾ ਮੈਨੂੰ ਉਹ ਹਿੱਟ ਹੋਇਆ ਫਿਲਮ ਦੇ ਵਿੱਚ ਬੂਟਾ ਗਾਲਾਂ ਕੱਢਦਾ ਉਹ ਪੂਰਾ song ਬਣਾਤਾ ਉਹਨਾਂ ਨੇ song। ਉਹ ਚੀਜ਼ ਅੱਗੇ ਜ਼ਿਆਦਾ ਲੋਕ ਉਹਨੂੰ ਪਸੰਦ ਕਰਨਗੇ। ਜੀ, ਜੀ। ਇੱਕ ਗਾਈ ਚੀਜ਼ ਨੂੰ ਅਸੀਂ ਗਾਈ ਜਾਵਾਂਗੇ ਤਾਂ ਬੜੇ ਗੁਲੂਕਾਰ ਦੇਖਣੇ। ਸਰ ਇਹ ਤੇ ਸਿਰਫ entertainment ਹੈ, ਇਹ ਸਿਰਫ ਇਹ ਤਾਂ ਤੁਸੀਂ entertainment ਕਰ ਰਹੇ ਹੋ ਨਾ, ਜਿਵੇਂ ਤੇ ਅਸੀਂ ਕਰ ਰਹੇ ਹਾਂ, ਆਪਣਾ ਹੀ ਬੈਠ ਰਹੇ ਇੰਜੋਏ ਕਰ ਰਹੇ ਹਾਂ, ਲੇਕਿਨ ਜਿਹੜੇ ਗੁਲੂਕਾਰ ਨੇ ਮਤਲਬ ਜਿਹੜੇ ਨਵੇਂ ਆ ਰਹੇ ਨੇ ਜਾਂ ਦੂਸਰੇ ਉਹ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਫਲਾਣੇ ਨੂੰ ਬੜਾ ਅੱਛਾ ਗਾਉਂਦਾ ਜੀ, ਫਲਾਣੇ ਨੂੰ ਉਹ ਤੇ ਗਾ ਗਏ, ਲੇਕਿਨ ਤੁਸੀਂ ਆਪਣੇ ਅੰਗ ਚ ਆਓਗੇ ਤਾਂ ਉਹ ਹੋਰ ਮਜ਼ਾ ਤੁਸੀਂ ਉਹਨੂੰ ਗਾ ਕੇ ਚਲੋ ਇਹਨੂੰ ਕਰੋ। ਇਸ ਵਾਸਤੇ ਮੈਂ ਗਾਉਂਦਾ ਹੀ ਨਹੀਂ। ਤੁਸੀਂ ਆਪਣੇ ਅੰਗ ਤੇ ਗਾਓ ਜਰਾ। ਪਤਾ ਕਿ ਮੈਂ ਤੇ ਹੱਥ ਨਹੀਂ ਕੀਤੀ ਕਾਪੀ। ਓਏ ਸੁਰਖੀ ਲਾ ਕੇ ਪਾਊਡਰ ਲਾ ਕੇ, ਸੁਰਖੀ ਲਾ ਕੇ ਪਾਊਡਰ ਲਾ ਕੇ, ਨਾਲੇ ਕਾਲੀ ਅੱਖੀਆਂ ਚ ਸੁਰਮਾ ਪਾ ਕੇ, ਨਾਲੇ ਕਾਲੀ ਅੱਖੀਆਂ ਚ ਸੁਰਮਾ ਪਾ ਕੇ, ਉਹ ਟੁਰ ਪਈ ਕੱਲੀ ਏ ਆਸ਼ਕਾਂ ਦਾ ਦਿਲ ਤੜਪਾ ਕੇ, ਟੁਰ ਪਈ ਕੱਲੀ ਏ ਆਸ਼ਕਾਂ ਦਾ ਦਿਲ ਤੜਪਾ ਕੇ, ਤੁਸੀਂ ਕਿਤੇ ਚੱਲੀ ਏ। ਮਾਸ਼ਾਅੱਲਾ। ਹੁਣੇ ਬਣਾਇਆ ਲਓ ਜੀ। ਆਪਣੇ ਮਾਸ਼ਾਅੱਲਾ, ਆ ਕਿਹਨੂੰ ਨਾ ਦੇਵੇ, ਕਿਹਨੂੰ ਇਹ ਨਾ ਮੈਨੂੰ ਸਰ ਜਿਸ ਤਰ੍ਹਾਂ ਤੁਸੀਂ ਗਾਇਆ ਨਾ, ਇਹ ਅਸਰਾ ਨਹੀਂ, ਇਹ ਇੰਜ ਦੇਣਾ ਬਣਦਾ। ਭਾਈ ਇਹ ਲੇਕਿਨ ਇਹ ਦੋ ਭਾਈ ਨੇ ਕੰਮ ਨਹੀਂ ਤੁਸੀਂ ਚਾਹ ਤਰਜ਼ ਰਹੇ ਬਣਾਓ, ਸੀ ਨਾ। ਤੁਹਾਨੂੰ ਨਵੀਂ ਚੀਜ਼ ਦੇ ਦਿੰਦੇ। ਭਾਈ ਇਹ ਨਵੀਂ ਹੈ ਨਵੀਂ ਚੀਜ਼ ਬਣਾਓ ਤਾਂ ਤਰਜ਼ ਬਣਾਓ। ਕਿਵੇਂ ਉਹ ਸਾਲ ਦੇ ਭਰ ਜਵਾਨੀ ਵਿੱਚ ਜਦਾਈ ਵੇਖੋ ਕਮਰ ਚਕਾ ਗਈ ਜੇ, ਵਾਹ 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 ਪਰ ਜਵਾਨੀ ਵਿੱਚ ਜਦਾਈ ਵਿੱਚ ਜੁਦਾਈ ਵੇਖੋ ਕਮਰ ਚਕਾ ਗਈ ਜੇ, ਦੇਖੋ ਕਮਰ ਚੁਕਾ ਗਈ। ਉਹਦੀ ਬੇਪਰਵਾਹੀ ਸਾਡੀ ਅੱਧੀ ਜ਼ਿੰਦਗੀ ਖਾ ਗਈ। ਆਏ ਵਾਹ ਪਰ ਇਹ ਤੁਸੀਂ ਨਾ 60 ਸਾਲ ਦੀ ਉਮਰ ਤੋਂ ਬਾਅਦ ਇਹਦੀ ਤਰਜ਼ ਬਣਾ ਲਈ। ਨਹੀਂ ਬਣਾਓ ਨਾ ਤਰਜ਼। ਇਹ ਦੇਖੋ ਸ਼ਾਇਰੀ ਵੀ 50 ਸਾਲ ਤੋਂ ਬਾਅਦ ਹੀ ਹੁੰਦੀ। ਹਾਂਜੀ। ਸਾਰੇ ਇਹੋ ਜਿਹੀ ਤਾਂ ਨਹੀਂ ਨਾ ਲੱਭਦੇ। ਇਹ ਆਮਦ ਆਮ ਬੰਦੇ ਨੂੰ- ਪੁੱਛਦੇ ਮੈਨੂੰ ਹਾਨ ਤੇ ਹਾਨੀ ਕੀ ਹੋਏ ਦੱਸ ਕਹਾਣੀ। ਵਾਹ। ਪਿਆਰ ਦੀ ਜੋਗਨ ਨਾਗਨ ਬਣ ਕੇ ਆਪਣਾ ਡੰਗ ਚਲਾ ਗਈ ਜੇ, ਵਾਹ ਪਰ ਜਵਾਨੀ ਵਿੱਚ ਜਦਾਈ ਵੇਖੋ ਕਮਰ ਚਕਾ ਗਈ। ਵਾਹ 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 ਵਾਹ। ਬਹੁਤ ਅੱਛੇ ਖਾਨ ਸਾਹਿਬ ਅਸੀਂ ਕੋਈ ਧੁੱਪੇ ਨਹੀਂ ਇੱਥੇ ਪਿੰਡਾਂ ਦੀ ਮੈਂ ਜਿੰਨਾ ਨਹੀਂ ਕਰਾਈਆਂ। ਤੁਹਾਨੂੰ ਚੀਜ਼ ਨਵੀਂ ਮਿਲੇਗੀ, ਹਰ ਚੀਜ਼ ਨਵੀਂ ਮਿਲੇਗੀ ਤੁਹਾਨੂੰ। ਕੀ ਬਾਤ ਕੀ ਬਾਤ। ਅੱਛਾ ਅਕਰਮ ਭਾਈ ਇਹ ਦੱਸੋ ਕਿ ਮਾਸ਼ਾਅੱਲਾ ਇਹਦਾ ਅਗਲਾ ਕੋਈ ਮੰਨਦਾ ਹਾਂਜੀ ਅਗਲਾ ਇਸ ਗੱਲ ਨੂੰ ਕਾਂਡੀ ਰਹਿਣ ਦਿਓ, ਹਾਂ ਉਹ ਕੋਈ ਹੋਰ ਗੱਲ ਕਰ ਜੀ ਕੀ ਅੱਛਾ ਮਾਸ਼ਾਅੱਲਾ ਤੁਸੀਂ ਇੰਡੀਆ ਦੀ ਫਿਲਮ ਕੀਤੀ ਹੈ ਤੇ ਕੈਨੇਡਾ ਜਾ ਕੇ ਪਰਫਾਰਮ ਆਪਣਾ UK ਲੰਡਨ ਯੂਕੇ ਲੰਡਨ ਜਾ ਕੇ ਹਾਂਜੀ ਸ਼ੂਟ ਕੀਤਾ ਹੈ। ਚੱਲ ਮੇਰਾ ਪੁੱਤ ਜੀ। ਉਹ ਫਨ ਵੀ ਹੋਈ, ਤੂੰ ਵੀ ਹੋਈ, ਤੂੰ ਜਿਵੇਂ ਤੁਸੀਂ ਪਰਫਾਰਮ ਜੀ ਕੀਤਾ ਸ਼ਬੀਰ ਕੋ 3 ਹੋ ਰਹੀ ਹੈ, ਸਾਰੇ ਚਲੇ ਗਏ, ਮੈਂ ਨਹੀਂ ਜਾ ਰਿਹਾ, ਮੇਰਾ ਪਾਸਪੋਰਟ ਪਰ ਜਰਾ ਥੋੜਾ ਜਿਹਾ ਮਸਲਾ ਜਿਹਾ ਬਣ ਗਿਆ। ਨਹੀਂ ਤਾਂ ਕੋਈ ਮਸਲਾ ਹੈ ਤਾਂ ਤੁਸੀਂ ਸ਼ਬੀਰ ਦਾ ਪਾਸਪੋਰਟ ਭੇਜ ਦਿਓ। ਨਹੀਂ ਪਾਸਪੋਰਟ ਤੇ ਇਹਨਾਂ ਦਾ ਭੇਜਿਆ, ਲੇਕਿਨ ਜਾ ਨਹੀਂ ਰਿਹਾ ਇਹਨਾਂ ਦਾ ਪਾਸਪੋਰਟ। ਇਹ ਪਾਸਪੋਰਟ ਭੇਜ ਵੀ ਦੇਣ ਤੇ ਉਹ ਵੀ ਸਿਆਣੇ ਨੇ, ਉਹਨਾਂ ਨੇ ਜੜਾਂ ਵਾਲੇ ਦਾ ਵੀਜ਼ਾ ਲਾ ਦੇਣਾ। ਕਬੂਲੇ ਦਾ ਉਹਦੇ ਵਿੱਚ ਆ ਕੇ ਨਾ ਜੀ ਨਿਸ਼ਾਨ ਬਾਈ ਦੇਖੋ ਕੰਮ ਕਰਨਾ ਹੈ, ਜੋ ਨਸੀਬਾਂ ਦਾ ਲਿਖਿਆ, ਜਿੱਥੇ ਲਿਖਿਆ ਉੱਥੇ ਖਾਣਾ ਜੀ। ਇਹ ਹੁਣ ਸਾਨੂੰ ਪਤਾ ਤਾਂ ਨਹੀਂ ਸੀ ਨਾ, ਹੁਣ ਕਲੇਜਾ ਕੱਢ ਦਿੱਤਾ 2 ਕਿਲੋ ਦਾ ਸਾਡੇ ਸਾਹਮਣੇ। ਇਹ ਨਸੀਬਾਂ ਦੀ ਗੱਲ ਹੁੰਦੀ ਹੈ ਨਾ ਜੀ। ਅੱਛਾ ਬਾਜ਼ ਕਰਦੇ ਹੁੰਦਾ ਕਿ ਨਸੀਬ ਕਹਿੰਦੇ ਨਸੀਬ ਦਾ ਲਿਖਿਆ ਹੁੰਦਾ ਉਹ ਹਾਂਜੀ, ਹਾਂਜੀ। ਤੇ ਕਈ ਬੰਦੇ ਨੇ ਜੋ ਨਸੀਬਾਂ ਦੀ ਮੋਹਰ ਲੱਗੀ ਹੁੰਦੀ, ਕਈ ਬੰਦੇ ਮੋਹਰ ਜੇਬ ਚ ਪਾ ਕੇ ਫਿਰਦੇ ਨੇ, ਹਰ ਸ਼ਹਿਰ ਦੇ ਮੋਹਰ ਲਾ ਲਈ। ਜਿਵੇਂ ਇਹਨਾਂ ਨੇ ਨਸੀਬਾਂ ਨੂੰ 25 ਜੇਬ ਚ ਪਾਈ ਜਾ ਕੇ ਮੇਰੇ ਨਸੀਬਾਂ ਦਾ ਨਹੀਂ ਮਤਲਬ ਹੈ ਨਹੀਂ ਹੈ, ਉਹਨੇ ਕਿੰਨੂੰ ਖਾ ਲਿਆ।
ਹਾਂਜੀ ਉੱਤੋਂ ਚਾਹ ਵੀ ਪੀ ਲੈਣਗੇ। ਨਹੀਂ ਐਵੇਂ ਚਾਹ ਪੀ ਕੋਮੇ ਜਾਂ ਨਹੀਂ ਨਸੀਬਾਂ ਵੀ ਕਰ ਲੈਣਗੇ। ਚਾਹ ਵੀ ਪੀ ਲੈਣਗੇ, ਸਿਗਰਟ ਕੱਢੋਗੇ ਇੰਜ ਉਂਗਲਾਂ ਵੀ ਲੈ ਆਉਣਗੇ। ਬੰਦੇ ਚ ਬੈਠਾ ਉਂਗਲਾਂ ਉਹਦਾ ਕੋਈ ਨਾ ਕੋਈ ਤਾਂ ਰੱਖਣਾ ਨਾ ਚੱਲ ਯਾਰ ਦੇ ਦੇ। ਅੱਛਾ ਮੈਂ ਇਹ ਕਰਨਾ ਚਾਹ ਰਿਹਾ ਸੀ, ਪੁੱਛਣਾ ਚਾਹ ਰਿਹਾ ਸੀ ਆਪਣੇ ਦੇਖਣ ਵਾਲਿਆਂ ਵਾਸਤੇ ਜੀ। ਜੀ ਤੁਸੀਂ ਇੰਡੀਆ ਦੇ ਫਿਲਮਾਂ 'ਚ ਕੰਮ ਕੀਤਾ ਹੈ, ਉੱਥੇ ਪਰਫਾਰਮ ਵੀ ਕੀਤਾ ਹੈ, ਪਾਕਿਸਤਾਨ ਦਾ ਔਰ ਇੰਡੀਆ ਦੇ ਜਿਹੜੇ ਫਨਕਾਰਾਂ ਦਾ ਔਰ ਉੱਥੇ ਦੀ ਕੰਮ ਦਾ ਕੀ ਕੋਈ ਡਿਫਰੈਂਸ ਨਜ਼ਰ ਆਇਆ ਤੁਹਾਨੂੰ? ਕੁਛ ਵੀ ਨਹੀਂ, ਤੁਸੀਂ ਕੰਮ ਅੱਛਾ ਕਰ ਰਹੇ ਹੋ ਨਾ ਜੀ, ਕਿਤੇ ਵੀ ਜਾ ਰਹੇ ਹੋ, ਜਿੱਥੇ ਜਾ ਰਹੇ ਹੋ ਫੀਲਡ ਤੇ ਸਾਡੀ ਇੱਕ ਹੈ ਨਾ, ਕੰਮ ਅਸੀਂ ਉਹ ਹੀ ਕਰਨਾ ਯਾਰ। ਫਿਲਮ ਹੋਏ, ਟੀਵੀ ਹੋਏ, ਡਰਾਮਾ ਹੋਏ, ਕੰਮ ਅਸੀਂ ਇਹ ਕਰਨਾ। ਉਹਦੇ ਵਿੱਚ ਆ ਕੇ ਅਸੀਂ ਨਾ ਅਸੀਂ ਦਿਨ ਚ ਸੋਚਿਆ ਕਿ ਯਾਰ ਇਹ ਛੋਟੇ ਨੇ, ਨਾ ਹੀ ਉਹਨਾਂ ਦਿਨ ਚ ਸੋਚਿਆ ਕਿ ਯਾਰ ਇਹ ਛੋਟੇ। ਅਸੀਂ ਉਹਨਾਂ ਨੇ ਸਾਨੂੰ ਵੱਡਾ ਸਮਝਿਆ, ਅਸੀਂ ਉਹਨਾਂ ਨੂੰ ਵੱਡਾ ਸਮਝਿਆ, ਤਾਂ ਕੰਮ ਵੱਡਾ ਹੋ ਗਿਆ। ਕੰਮ ਵੱਡਾ ਹੋ ਗਿਆ। ਠੀਕ ਹੈ ਨਾ? ਯਾਨੀ ਬਰਾਬਰੀ ਦੀ ਸਤ੍ਹਾ ਤੇ ਕੰਮ। ਹਾਂ ਅਲਹਮਦੁਲਿਲਾ। ਉਹਦੇ ਵਿੱਚ ਨਾ ਕਿਸੇ ਨੂੰ ਨੀਚ ਦਿਖਾਇਆ, ਨਾ ਕਿਸੇ ਨੂੰ ਬੁਰਾ ਕਿਹਾ ਗਿਆ, ਨਾ ਕਿਸੇ ਨੂੰ ਉਹਦੇ ਚ ਦੱਸਿਆ ਗਿਆ ਕਿ ਯਾਰ ਨਫ਼ਰਤ ਜਿਹੜੀ ਸੀ ਸਾਡੀ ਫਿਲਮ ਅਲਹਮਦੁਲਿਲਾ ਇਸ ਤੋਂ ਪਹਿਲੇ Super hit film। ਸਾਡੇ ਬੱਚਿਆਂ ਦੇ ਸਾਡੇ ਦਿਨਾਂ ਦੇ ਵਿੱਚ ਇਹ ਸੀ ਕਿ ਯਾਰ ਸਾਡੇ ਦੁਸ਼ਮਣ ਨਹੀਂ ਗੇ, ਸਿੱਖ ਸਾਡੇ ਦੁਸ਼ਮਣ ਨੇ। ਲੇਕਿਨ ਇਸ ਫਿਲਮ ਨੇ ਸਾਨੂੰ ਇੰਨਾ ਕੁ ਨਜ਼ਦੀਕ ਕਰ ਦਿੱਤਾ, ਉਹ ਦਿਲ ਚੋਂ ਨਫ਼ਰਤ ਖਤਮ ਹੋ ਗਈ। ਪਹਿਲੀ ਫਿਲਮ ਜਦੋਂ ਆਈ ਸੀ ਨਾ, ਉਦੋਂ ਇਹ ਸੀ ਯਾਰ ਉਧਰ ਦੇ ਆਰਟਿਸਟਾਂ ਨੇ ਬੜਾ ਅੱਛਾ ਕੰਮ ਕੀਤਾ, ਯਾਰ ਉਧਰ ਦੇ ਨੇ ਬੜਾ। ਪਾਰਟ 2 ਤੋਂ ਬਾਅਦ ਨਾ ਜੀ ਉਹਨਾਂ ਨੇ ਕਿਹਾ ਯਾਰ ਫਲਾਣੇ ਨੇ ਬੜਾ ਅੱਛਾ ਕੀਤਾ, ਫਲਾਣੇ ਉਹ ਇੱਧਰ ਉਧਰ ਵਾਲਾ ਕੰਮ ਨਹੀਂ ਖਤਮ ਹੋ ਇਹ ਚੜ੍ਹਦਾ ਪੰਜਾਬ ਤੇ ਲੈਂਦਾ ਪੰਜਾਬ ਇੱਕ ਹੋ ਗਿਆ। ਇੱਕ ਹੋ ਗਿਆ ਜੀ, ਉਹ ਖਤਮ ਹੋ ਗਿਆ। ਨਾਲੇ ਪੰਜਾਬੀ ਸਾਡੀ ਜਿਹੜੀ ਉਹ ਮਾਂ ਬੋਲੀ ਹੈ ਜੀ। ਔਰ ਸਾਡੇ ਵਾਸਤੇ ਅਸਲ ਸਾਹਿਬ ਫਖਰ ਦੀ ਬਾਤ ਇਹ ਹੈ ਕਿ ਸਾਡੇ ਪੰਜਾਬੀ ਮਾਂ ਬੋਲੀ ਉਹ ਸਭ ਤੁਹਾਡੇ ਘਰ ਗਿਆ, ਤੇਰੀ ਮਾਂ ਮੇਰੇ ਨਾਲ ਨਹੀਂ ਬੋਲਦੀ, ਸਾਡੀ ਵੀ ਉਹ ਮਾਂ, ਤੁਸੀਂ ਜਾ ਲੈ ਕੇ ਤੁਸੀਂ ਨੂੰ ਲੈ ਕੇ ਜਾਂਦੇ ਪਾਣੀ ਸਾਡੀ ਵੀ ਮਾਂ ਹੀ ਤਾਂ ਬੋਲਦੇ। ਅਸੀਂ ਕੀ ਕਿਹਾ? ਨਹੀਂ ਉਹ ਮੇਰੇ ਨਾਲ ਵੀ ਨਹੀਂ ਬੋਲ ਰਹੇ, ਕਿਉਂਕਿ ਕਬਰਾਂ ਨੇ ਤੁਹਾਡਾ ਕਿੱਥੋਂ ਬੋਲਣਾ। ਨਹੀਂ ਉਹ ਵੇਖੋ। ਅੱਛਾ ਜੀ, ਸਾਡੇ ਲਈ ਨਾ ਅਕਰਮ ਸਾਹਿਬ ਫਖਰ ਦੀ ਗੱਲ ਹੈ ਕਿ ਦੇਖੋ ਸਾਡੇ ਪਾਕਿਸਤਾਨ ਦਾ ਫਨਕਾਰ ਯੂਰਪ ਜਾ ਕੇ ਇੰਡੀਆ ਦੀ ਫਿਲਮ ਵਿੱਚ ਪਰਫਾਰਮ ਕਰ ਰਿਹਾ ਹੈ, ਔਰ ਇੰਡੀਆ 'ਚ ਵੀ ਰਿਲੀਜ਼ ਹੋਈ ਹੈ, ਪਾਕਿਸਤਾਨ ਦੀ ਪੂਰੀ ਦੁਨੀਆ ਆਲ ਵਰਲਡ ਪੂਰੀ ਦੁਨੀਆ 'ਚ ਰਿਲੀਜ਼ ਹੋਈ ਹੈ। ਔਰ ਅਕਰਮ ਸਾਹਿਬ, ਠਾਕਰ ਸਾਹਿਬ ਔਰ ਨਾਸਰ ਭਾਈ ਸਿਕਿਉਰਿਟੀ ਸਾਹਿਬ, ਉਹਨਾਂ ਦੀ ਵਜ੍ਹਾ ਤੋਂ ਸਾਡੇ ਸਿਰ ਦੇ ਫਖਰ ਨਾਲ ਬੁਲੰਦ ਹੋ ਗਏ ਕਿ ਯਾਰ ਸਾਡੇ ਫਨਕਾਰ ਨੇ, ਸਾਡੇ ਭਰਾ ਨੇ, ਸਾਡੇ ਵਿੱਚ ਬੈਠੇ ਨੇ। ਔਰ ਉਦੋਂ ਵੀ ਬੈਠਦੇ ਸੀ, ਅੱਜ ਵੀ ਅਸੀਂ ਇਕੱਠੇ ਬੈਠੇ ਨੇ, ਤੇ ਸਾਡੇ ਲਈ ਇਸ ਤੋਂ ਜ਼ਿਆਦਾ ਫਖਰ ਵਾਲੀ ਗੱਲ ਹੀ ਕੋਈ ਨਹੀਂ ਕਿ ਯਾਰ ਤੁਸੀਂ ਜਾ ਕੇ ਉਹਨਾਂ ਨਾਲ ਪਰਫਾਰਮ ਕਰ ਰਹੇ ਹੋ, ਉਹਨਾਂ ਲੋਕਾਂ ਨੇ ਜਿਹਨਾਂ ਨੂੰ ਅਸੀਂ ਪਰਦਾ ਸਕਰੀਨ ਤੇ ਦੇਖੀ। ਤੇ ਉਸ ਤੋਂ ਬਾਅਦ ਉਹ ਕੰਟੀਨਿਊਟੀ ਸਾਡੀ ਜਿਹੜੀ ਹਿੱਟ ਹੋਈ ਹੈ ਬੂਟਾ ਕਾਲਾ, ਅਸੀਂ ਉਹਨਾਂ ਨੂੰ ਤੁਸੀਂ ਆਪ ਅਸੀਂ ਉਹਨਾਂ ਨੂੰ ਦੇਖਦੇ, ਉਹ ਸਾਨੂੰ ਦੇਖਦੇ। ਠੀਕ ਹੈ ਨਾ ਜੀ? ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਇਹ ਪੰਜਾਬ ਦੇ ਵਿੱਚ ਅਸੀਂ ਇੱਕ ਪਰਦਾ ਜਿਹਾ ਇਹਦੇ ਵਿੱਚ ਦੀਵਾਰ ਤੇ ਹੈ ਕੋਈ, ਠੀਕ ਹੈ ਨਾ, ਤਾਰਾਂ ਦੀਆਂ ਲੱਗੀਆਂ ਉਹਨਾਂ ਦੇ, ਉਹ ਵੀ ਉਹ ਸਾਨੂੰ ਦੇਖ ਰਹੇ ਨੇ। ਅਸੀਂ ਹਾਂਜੀ, ਉਹ ਤੋਂ ਵੀ ਹਵਾ ਇੱਧਰ ਆਉਂਦੀ ਹੈ ਸਕਰੀਨ ਦੇ ਉੱਤੇ, ਉਹ ਵੀ ਸਾਨੂੰ ਦੇਖ ਰਹੇ ਨੇ, ਉਹ ਸਾਨੂੰ ਵੱਡਾ ਸਮਝੀ ਜਾ ਰਹੇ ਸੀ, ਉਹਨਾਂ ਨੂੰ ਵੱਡਾ ਸਮਝੀ ਜਾ ਰਹੇ। ਇਸੇ ਤਰ੍ਹਾਂ ਹੀ ਹੈ ਪਿਆਰ ਹੈ। ਜੇ ਅਸੀਂ ਇੱਕ ਦੂਜੇ ਨੂੰ ਛੋਟਾ ਸਮਝਣਾ ਸ਼ੁਰੂ ਕਰ ਦਾਂਗੇ ਤਾਂ ਉਹ ਕੰਮ ਨਹੀਂ ਹੋਏਗਾ, ਕੰਮ ਵੀ ਛੋਟਾ ਹੀ ਹੋਏਗਾ ਨਾ ਉਹ ਕੰਮ ਨਹੀਂ ਛੋਟਾ ਹੋਏਗਾ। ਬਿਲਕੁਲ ਸਹੀ। ਉਹ ਇੱਕ ਸ਼ੇਰ ਦੀ ਕੱਲਾ ਹੋਵੇ ਤੇ ਦੁੱਖਾਂ ਦੇ ਖੋਲੇ ਗੁੰਦੇ ਵਿੱਚ ਮਹਿਫਲ ਦੇ ਬਾਗ ਬਹਾਰ ਬਣਦਾ, ਮਹਿਫਲ ਹੋਵੇ ਤੇ ਬਾਗ ਬਹਾਰ, ਮਹਿਫਲ ਹੋਵੇ ਤੇ ਬਾਗ ਬਹਾਰ ਬਣਦਾ, ਦਾਨ ਦੇਈਏ ਜੇ ਲੱਖਾਂ ਦੀ ਗਾਥਾ ਦੀ ਫਿਰ ਜਾ ਕੇ ਇਹਦਾ ਜੀ ਵੀ ਥੋੜਾ ਚਾਹੀਦਾ। ਹਾਂਜੀ ਚਲੋ ਤੁਸੀਂ ਕੋਈ ਨਹੀਂ ਹੈ, ਕੋਈ ਗੱਲ ਕਰੋ ਐਡਿਟ ਹੋ ਜਾਏਗਾ। ਮੈਨੂੰ ਨਹੀਂ ਯਾਦ ਤਾਂ ਦਈਏ ਜਲੱਖਾਂ ਦੇ ਗਰਾਤੇ ਹਨ ਕੀ ਕਹਿੰਦੇ ਕੀ ਕਿਹਾ ਸੀ ਤੁਸੀਂ? ਕੱਲਾ ਹੋਵੇ ਤੇ ਦੁੱਖਾਂ ਦੇ ਖੋਲੇ ਗੁੰਦੇ ਰਤ ਜਿਗਰ ਦੀ ਦਈਏ ਤੇ ਸ਼ਾਹਕਾਰ ਬਣਦਾ। ਤੇ ਜਿੱਥੇ ਖੂਨ ਤੇ ਸੱਚ ਦਾ ਹੋਵੇ ਮਾਤਾ, ਚਮਕਦੀ ਤੇਜ਼ ਤਲਵਾਰ ਬਣਦਾ ਹੈ। ਮੇਰਾ ਹੁਸਨ ਦਾ ਨਾਂ ਨਹੀਂ ਫਨ ਨਾਜ਼ਸ਼, ਰਤ ਜਿਗਰ ਦੀ ਦਈਏ ਤੇ ਸ਼ਾਹਕਾਰ। ਵਾਹ ਵਾਹ। ਉਹਦੇ ਸਾਰੇ ਮਤਲਬ ਇਹ ਮਾਮਦੀਨ ਸਾਹਿਬ ਉਹ ਵੀ ਬੜੇ ਅੱਛੇ ਸ਼ੇਰ ਮੇਰੇ ਲਿਖਦੇ ਕਾਦੇ ਨੇ। ਮੋਤਰ ਮਾਮਲੀ ਨਹੀਂ, ਮੇਰੇ ਕਾਦੇ ਮੋਤਰ ਮੈਂ ਆਮ ਤੋਂ ਗਿਲਾ ਮਾਮਦੀਨ ਜੀ, ਮਾਮਦੀਨ ਇਹ ਸਾਰੇ ਸ਼ੇਰੋ ਸ਼ਾਇਰੀ ਗੱਲ ਇਹ ਹੈ। ਬਾਕੀ ਰਹਿਣੇ ਇਹ ਤੁਸੀਂ ਦੱਸੋ। ਮੈਨੂੰ ਨਹੀਂ ਪਤਾ, ਕਿਸ ਨੂੰ ਨਹੀਂ ਪਤਾ। ਨਹੀਂ ਐਦਾ ਨਹੀਂ, ਲੇਕਿਨ ਚਲੋ ਵਾਜਿਆ ਦਾ ਕੰਮ ਤਾਂ ਨਹੀਂ, ਕੰਮ ਤੋਂ ਥੋੜਾ ਇਹ ਕੰਮ ਬੰਦਾ ਕੋਈ ਵੀ ਕਰ ਸਕਦਾ ਹੈ, ਇਹ ਕੋਈ ਗੱਲ ਜ਼ਰੂਰੀ ਨਹੀਂ ਕਿ ਮਤਲਬ ਅੱਛਾ ਮੈਂ ਵੇਖਿਆ ਨਹੀਂ ਉਹਨਾਂ ਨੂੰ ਕਰਦੇ ਆ, ਮੈਨੂੰ ਨਾ ਪਵਾ ਦਿਓ, ਲੇਕਿਨ ਉਹ ਕਹਿੰਦੇ ਨੇ ਕਿ ਵੀ ਇਹ ਉਹਨਾਂ ਦੇ ਇੱਥੇ ਨਿਸ਼ਾਨ ਹੈ ਇੱਕ ਨਾ, ਉਹ ਪ੍ਰਾਂਤ ਦੇ ਵੀ ਉਹ ਵੀ ਤਲਵਾਰ ਦੇ ਅੱਗੇ ਕਲਾਣ ਤੇਜ਼ ਕਰ ਕਲਾਣ ਮੂੰਹ ਨਾਲ ਤੇਜ਼ ਕਰ ਤੇ ਫਿਰ ਨੇ ਹਮਦ ਕੀ ਲੱਗਦਾ ਤੁਹਾਡੇ ਉਸਤਾਦ ਨਾਲ ਬੜੇ ਅੱਛੇ ਨੇ। ਬੜਾ ਔਰ ਪਿਆਰ ਹਮਨ ਗੀਲਾ ਸਾਹਿਬ ਨੇ ਵੀ ਚੈਨਲ ਬਣਾ ਲਿਆ ਜੀ। ਅੱਜ ਹੀ ਮੈਂ ਵੇਖ ਰਿਹਾ ਸੀ ਆਫਰਿਨ ਖਾਨ ਸਾਰੇ ਚੜ੍ਹ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ। ਪਰ ਉਸਤਾਦ ਜੀ ਅੱਜ ਕੱਲ੍ਹ ਤਸਵੀਰਾਂ ਬਹੁਤ ਸੁੱਟ ਰਹੇ ਸੁਲਤਾਨ ਸਾਹਿਬ ਨੂੰ, ਉਹ ਮੈਂ ਲਾਈਵ ਦੇ ਵਿੱਚ ਜਿੱਥੇ ਸੁਲਤਾਨ ਦੀ ਤਸਵੀਰ ਉਹ ਤਾਂ ਪਤਾ ਕੀ ਹੈ ਮੇਰੇ ਕੋਲ ਬਖਸ਼ੀ ਦੀ ਜੀ ਪਿਛਲੇ ਦਿਨਾਂ ਜਿੱਥੇ ਰਾਈ ਸਾਹਿਬ ਦੀ ਤਸਵੀਰ
ਰਾਈ ਸਾਹਿਬ ਦੀ ਜਿੱਥੇ ਰਾਈ ਸਾਹਿਬ ਦੀ ਤਸਵੀਰ ਸੀ ਤੇ ਮੈਂ ਉਹਨਾਂ ਨੂੰ ਪਲੇ ਦੇ ਤਾਂ ਅੱਲਾ ਜ਼ਿੰਦਗੀ ਕਰੇ ਤੇ ਜਿੱਥੇ ਭਾਈ ਮੁਹੰਮਦ ਦੀ ਮੈਂ ਕਿਹਾ ਅੱਲਾ ਮਗਫਰਤ ਫਰਮਾਏ ਮੁਹੰਮਦ ਸਾਹਿਬ ਵੇਖ ਰਹੇ ਹੁਣ ਸਰ ਉਸਤਾਦਾਂ ਨਾਲ ਤੁਸੀਂ ਇੰਨੀ ਮੁਹੱਬਤ ਕਰਦੇ ਹੋ ਪਤਾ ਨਹੀਂ ਉਹਦੇ ਵਿੱਚ ਜਿੰਨੇ ਵੀ ਆਰਟਿਸਟ ਨੇ ਜੀ ਸਭ ਇੱਕ ਫੁੱਲ ਦੀ ਤਰ੍ਹਾਂ ਸਾਰੇ ਖੁਸ਼ਬੂ ਆਪਣੀ ਆਪਣੀ ਸਭ ਦੀ ਆਪਣੀ ਆਪਣੀ ਖੁਸ਼ਬੂ ਹੈ ਸਾਰੇ ਆਪਣਾ ਆਪਣਾ ਰੰਗ ਕਿਸਮਤ ਨਸੀਬ ਅੱਲਾਹ ਤਾਲਾ ਨੇ ਜੋ ਲਿਖਿਆ ਉਹ ਦੇਣੇ ਦੇਣ ਕਈ ਬੰਦੇ ਨੂੰ ਸਾਰੀ ਜ਼ਿੰਦਗੀ ਲੰਘ ਜਾਂਦੀ ਉਹਨਾਂ ਦੀ ਪਹਿਚਾਣ ਨਹੀਂ ਬਣਦੀ ਨਾਂ ਨਹੀਂ ਬਣਦੀ ਹੁਣ ਉਹ ਦੌਰ ਨਹੀਂ ਹੈਗਾ ਹੁਣ ਇਹ ਚੀਜ਼ ਜਿਹੜੀ ਚੈਨਲ ਆ ਗਏ ਨੇ ਹੁਣ ਘਰ ਬੈਠ ਕੇ ਸੰਕਾਰ ਇਹਨਾਂ ਅੰਦਰ ਕੰਮ ਹੈਗਾ ਤੁਸੀਂ ਘਰ ਬੈਠ ਕੇ ਵੀ ਲੋਕਾਂ ਨੂੰ ਦਿਖਾ ਰਹੇ ਹੋ ਤੇ ਲੋਕ ਦੇਖ ਬਿਲਕੁਲ ਟਿਕਟੌਕ ਤੇ ਇੰਨੇ ਸਟਾਰ ਦੇ ਇੰਨੇ ਲੋਕ ਫੇਮਸ ਹੋਏ ਨੇ ਔਰ ਕਈ ਬੰਦੇ ਇਤਰਾਜ਼ ਕਰਦੇ ਲੋਕ ਜਿਹੜਾ ਬੰਦਾ ਦੇਖੋ ਟਿਕਟੌਕ ਦਾ ਸਾਡੇ ਕੰਮ ਦਾ ਬਹੁਤ ਫਰਕ ਹੈ ਜ਼ਮੀਨ ਸਮਾਨ ਦਾ ਫਰਕ ਹੈ ਟਿਕਟੌਕ ਇੱਕ ਬੱਚਾ ਵੀ ਉੱਠ ਕੇ ਨਾ ਜੀ ਬਣਾ ਲੇਗਾ ਹਾਂਜੀ ਠੀਕ ਹੈ ਨਾ ਜੀ ਜਿਹੜਾ ਸਾਡਾ ਕੰਮ ਹੈ ਬਹੁਤ ਮੁਸ਼ਕਲ ਹੈ ਐਸਾ ਹੀ ਅਸੀਂ ਲਾਈਵ ਕਰਨਾ ਹੁੰਦਾ ਜੀ ਪਤਾ ਹੀ ਨਹੀਂ ਕਿ ਪ੍ਰੋਬਲਮ ਨੂੰ ਸਾਹਮਣਾ ਕਰ ਪਤਾ ਨਹੀਂ ਕਿਹੜੀ ਗੱਲ ਨੂੰ ਦੇਖੋ ਇਹ ਸਭ ਤੋਂ ਔਖਾ ਕੰਮ ਮੇਰੇ ਅੰਦਾਜ਼ੇ ਨਾਲ ਜਿਹੜਾ ਨਾ ਉਹ ਸਟੇਜ ਦਾ ਹੀ ਇਹ ਸਟੇਜ ਦੇ ਉੱਤੇ ਤੁਸੀਂ ਲਾਈਵ ਪਰਫਾਰਮੈਂਸ ਕਰਦੇ ਜੋ ਤੁਸੀਂ ਇਹ ਲੋਕ ਮਿਲ ਕਰਦੇ ਤਾਂ ਵਾਪਸ ਨਹੀਂ ਕਰ ਸਕਦੇ ਤੇ ਜਿਹੜਾ ਟੀਵੀ ਇਹ ਫਿਲਮ ਹੈ ਉਹ ਐਡਿਟ ਕਰ ਦਿੰਦੇ ਅਸੀਂ ਹੁਣ ਰਿਕਾਰਡਿੰਗ ਕਰ ਰਹੇ ਕੋਈ ਮਿਸਟੇਕ ਹੋ ਜਾਏਗੀ ਅਸੀਂ ਐਡਿਟ ਕਰ ਲਾਂਗੇ ਤੇ ਸਾਡਾ ਕੰਮ ਹੀ ਔਖੇ ਤੋਂ ਸ਼ੁਰੂ ਹੁੰਦਾ ਹੈ ਜੀ ਬਿਲਕੁਲ ਪਹਿਲੀ ਜਮਾਤ ਹੀ ਸਾਡੀ ਉੱਥੇ ਸ਼ੁਰੂ ਹੁੰਦੀ ਜਿੱਥੇ ਸਭ ਤੋਂ ਔਖਾ ਕੰਮ ਹੈ ਉਸ ਤੋਂ ਬਾਅਦ ਫਿਰ ਆਸਾਨੀ ਨਾਲ ਤੁਰਾ ਜਾਂਦਾ ਹੈ ਅੱਛਾ ਕਈ ਬੰਦੇ ਨੇ ਮੈਂ ਕਹਿੰਦੇ ਸੁਣਿਆ ਕਿ ਲੋ ਜੀ ਹਰ ਬੰਦਾ ਹੀ ਕੈਮਰਾ ਚੁੱਕ ਕੇ ਜਾ ਰਿਹਾ ਹਰ ਬੰਦਾ ਹੀ ਆਪਣਾ ਚੈਨਲ ਬਣਾ ਰਿਹਾ ਹੈ ਹਰ ਬੰਦਾ ਵੇਖੋ ਜੀ ਕਿ ਮੈਂ ਦੇਖਿਆ ਅਕਸਰ ਲੋਕ ਕਰ ਰਹੇ ਲੇਕਿਨ ਮੇਰਾ ਇਹ ਕਹਿਣਾ ਹੈ ਕਿ ਜੀ ਸਭ ਨੂੰ ਹੱਕ ਹੈ ਆਪਣਾ ਕੰਮ ਕਰਨ ਦਾ ਔਰ ਕਿਸੇ ਤੇ ਕੋਈ ਪਾਬੰਦੀ ਨਹੀਂ ਹੈਗੀ ਜੂਨੀਅਰ ਹੈ ਸੀਨੀਅਰ ਹੈ ਕਿਸੇ ਨੂੰ ਆਉਂਦਾ ਹੈ ਜਾਂ ਕੁਝ ਸਿੱਖ ਰਿਹਾ ਹੈ ਸਭ ਨੂੰ ਹੱਕ ਹੈ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਹਰ ਬੰਦਾ ਐਫਰਟ ਕਰਦਾ ਹੈ ਆਪਣੇ ਵਾਸਤੇ ਕਰਦਾ ਆਪਣੇ ਦੋਸਤਾਂ ਲਈ ਕਰਦਾ ਆਸ਼ੂ ਸਾਹਿਬ ਉਹ ਸਹੀ ਹੈ ਕਿ ਇੱਕ ਫੂਡ ਦੀ ਦੁਕਾਨ ਬਣਦੀ ਤੇ ਬਾਅਦ ਚੋਂ ਫੂਡ ਸਟਰੀਟ ਬਣ ਜਾਂਦੀ ਹੈ ਨਹੀਂ ਬਣ ਜਾਂਦੀ ਉਹ ਜ਼ਿਆਦਾ ਗਾਹਕ ਹੀ ਆਉਂਦੀ ਨੇ ਲੋਕ ਆਉਂਦੇ ਨੇ ਖਾਂਦੇ ਨੇ ਪੀਂਦੇ ਨੇ ਉਹ ਜਿੰਨੀਆਂ ਦੁਕਾਨਾਂ ਨੂੰ ਹੁੰਦੇ ਤੇ ਜ਼ੈਕੇ ਜੀ ਨਾਲ ਬੰਦਾ ਆਪਣਾ ਆਪਣਾ ਕੰਮ ਕਰਦਾ ਹੁਣ ਕਿੰਨਾ ਟਾਈਮ ਹੋ ਹੈਗਾ ਦੇਖੋ ਜੀ ਸਾਡੇ ਪੰਜਾਬੀ ਪੰਜਾਬੀ ਨੂੰ ਸਮਝਣ ਵਾਲੇ ਬੋਲਣ ਵਾਲੇ ਲੱਖਾਂ ਕਰੋੜਾਂ ਲੋਕ ਨੇ ਤੇ ਉਹਦੇ ਵਿੱਚੋਂ ਸਾਨੂੰ ਚੰਦ ਕੇ ਸਬਸਕ੍ਰਾਈਬਰ ਚਾਹੀਦੇ ਹੁੰਦੇ ਨੇ ਮਤਲਬ ਅੱਛੇ ਚੈਨਲ ਵਾਸਤੇ 100 ਕੇ 150 ਕੇ ਬੜਾ ਅੱਛਾ ਸਬਸਕ੍ਰਾਈਬਰ ਹੁੰਦਾ तो किसी भी चैनल को मिल जाए तो चैनल अच्छा बन जाता है अच्छा चल सकता है पंजाबी तो मुझे जेन चाहे कि पंजाबी जो है सारे अपने बच्चों को वैसे पंजाबी सुनानी चाहिए बोलनी चाहिए बल्कि बच्चे को बोलनी चाहिए पर तो मैं ना वो शाम को रात बैठा थे इंडिया में ते वो जिस घर से ठहरे गफूर कौटू साहब होती है अल्लाहबाग कौटू साहब ने चल दी तलोचना लोची साहब सन उन्होंने घर बैठे तो बुजुर्ग मां सन उन्होंने कितने पोतरे नाल गल की तो उन्हें उर्दू च गल की पोतरे तो मां अपने कह रही है पुत्र नूं कि भी पुत्र जे इत्थे आके तेरे पुत्रा ने बच्चों ने उर्दू बोली पंजाबी ना बोली तो मैं तेन बड़ी धारा नहीं बख्शी कि ऐ नहीं बोलनी पंजाबी नहीं बोलनी पंजाबी देखो मैं तुहानू पहले भी कहा कि घर दे विच बच्चों नाल पंजाबी असीं पंजाबी बच्चों नूं सीखनी चाहिए और बोलनी चाहिए अच्छा कैनेडा तुसीं गए कैनेडा दे विच गए कि नहीं शायद नहीं मैं गया मैंने तो हुक्म मैं उत्थे सिख ज्यादा सिख किसी मुल्क च भी चले जाओ नहीं उत्थे कैनेडा च कुछ ज्यादा ने कनाडा च भी बहुत सिख हाँ जी कनाडा कैनेडा बहुत ज्यादा बहुत है जी साढ़े भरा ਉੱਥੇ ਕਿਤੇ ਵੀ ਮੁਲਕ ਦੇ ਵਿੱਚ ਉਹ ਅਗਰ ਆਪਸ ਵਿੱਚ ਗੱਲ ਕਰਨਗੇ ਪੰਜਾਬੀ ਚ ਕਰਨਗੇ ਜਦੋਂ ਕਿਸੇ ਬਾਹਰ ਗੋਰੇ ਨਾਲ ਜਾਂ ਦੂਜੇ ਨਾਲ ਗੱਲ ਕਰਨਗੇ ਫਿਰ ਇੰਗਲਿਸ਼ ਚ ਕਰਨਗੇ उर्दू भी आनी चाहिए ਯਾਰ ਸਿੱਧੀ ਜਿਹੜੀ ਗੱਲ ਹੈ ਕਿ ਤੁਸੀਂ ਆਪਣਾ ਆਪ ਕਰਨਾ ਭੁੱਲੋ ਜੀ ਆਪਣਾ ਇਹ ਨਹੀਂ ਭੁੱਲਣੀ ਚਾਹੀਦੀ ਆਪਣੀ ਬੁਨਿਆਦ ਨਹੀਂ ਭੁੱਲਣੀ ਚਾਹੀਦੀ ਬੰਦੇ ਨੂੰ ਉਹ ਜਿਹੜੇ ਲੋਕ ਆਪਣੀ ਬੁਨਿਆਦ ਨਹੀਂ ਭੁੱਲਦੇ ਉਹ ਕਦੀ ਨਾਕਾਮ ਨਹੀਂ ਹੁੰਦੇ ਹਮੇਸ਼ਾ ਕਾਮਯਾਬ ਸੋਰੀ ਮੈਂ ਤੁਹਾਡੀ ਗੱਲ ਕਰਾਂਗਾ ਕਲਚਰ ਅਸੀਂ ਖਤਮ ਕਰਦੇ ਜਾ ਰਹੇ ਹਾਂ ਸਾਡੇ ਘਰਾਂ ਦੇ ਵਿੱਚ ਉਹ ਮੇਰਾ ਖਿਆਲ ਅਸੀਂ ਅਚਾਰ ਬਣ ਜੀ ਬੈਠੇ ਆ ਸਾਡੇ ਘਰਾਂ ਦੇ ਵਿੱਚ ਉਹ ਨਹੀਂ ਹੈ ਮਿੱਟੀ ਦੀ ਹਾਂਡੀ ਖਤਮ ਹੋ ਗਈ ਨਹੀਂ ਕਿਉਂ ਕੋਈ ਨਹੀਂ ਪਕਾ ਰਹੇ ਹੁਣ ਜਿੰਨੀ ਜਲਦੀ ਕਹਿੰਦੇ ਜੀ ਪਤੀਲੀ ਉੱਤੇ ਰੱਖੋ ਤੜਕਾ ਲਾਓ ਹਾਂ ਜੀ ਮਿੱਟੀ ਦੇ ਰਿਸ਼ਤੇ ਜਿਹੜੇ ਉਹ ਸੈਂਦੇ ਉਹ ਚੀਜ਼ਾਂ ਨਹੀਂ ਦੇਣੀਆਂ ਜਿਵੇਂ ਵੱਡਿਆਂ ਦੇ ਮਾਂ ਦੇ ਹੱਥੀਆਂ ਦੀ ਚੀਜ਼ਾਂ तो उदों चावल पकते ते नाल दसा करा इस तरह ही है सर किचन च पकड़ ले ਹੁਣ ਤੇ ਤੁਹਾਨੂੰ ਹਾਲ ਚ ਬੈਠੇ ਆ ਵਿਹੜੇ ਪਤਾ ਨਹੀਂ ਚੱਲ ਲੈਂਟਰ ਏਡੇ ਪੱਕੇ ਪੈ ਗਏ ਨੇ ਖੁਸ਼ਬੂ ਬਾਹਰ ਜਾਂਦੀ ਨਹੀਂ ਮੈਂ ਕਹਿੰਦਾ ਜੀ ਲੈਂਟਰ ਦੇ ਵਿੱਚ ਵੀ ਕਿਸੇ ਨੇ ਕੀ ਖੂਬਿਆ ਹੈ ਕਿ ਲੈਂਟਰ ਵਾਲੀਆਂ ਛੱਤਾਂ ਕਦ ਤੱਕ ਪੈਂਦੀਆਂ ਨਾ ਸੌਰੀ ਲੈਂਟਰ ਵਾਲੀਆਂ ਛੱਤਾਂ ਜੇ ਇੰਜ ਹੀ ਪੈਂਦੀਆਂ ਰਹਿਣਗੀਆਂ ਫਿਰ ਚਿੜੀਆਂ ਮਰ ਜਾਣਗੀਆਂ ਕਿਤੇ ਵਾਹ ਨਾ ਕਹਿੰਦੇ ਨਾ ਪਾਪਾ ਡੈਡੀ ਜਾਂ ਮਮਾ ਇਸ ਤਰ੍ਹਾਂ ਬੱਚੇ ਕਹਿੰਦੇ ਨੇ ਤੇ ਜਦੋਂ ਅੱਬਾ ਜੀ ਕਹਿੰਦੇ ਸਨ
ਹਾਂਜੀ ਕਿੰਨਾ ਮਜ਼ਾ ਆਉਂਦਾ ਸੀ ਤੇ ਕਿੰਨਾ ਅੱਛਾ ਲੱਗਦਾ ਸੀ ਕਿ ਅੱਬਾ ਜੀ ਓਏ ਅੱਬਾ ਜੀ ਆ ਰਹੇ ਨੇ, ਅੱਬਾ ਜੀ ਇਹ ਕੰਮ ਕਰਨਾ, ਅੱਬਾ ਜੀ ਜਾਂ ਅੰਮੀ ਤੁਸੀਂ ਇਹ ਉਹ ਤਸਵੀਰ ਖਤਮ ਹੁੰਦੀ ਜਾ ਰਹੀ ਜਿਹੜੀ ਅੱਛਾ ਮੈਂ ਤੁਹਾਨੂੰ ਤੁਹਾਡੀ ਵਾਲੀ ਗੱਲ ਬਿਲਕੁਲ ਸਹੀ ਹੈ ਕਿ ਪੁਰਾਣੇ ਦੌਰ ਹੁੰਦੇ ਸੀ ਕਿ ਲੱਕੜਾਂ ਲੱਗੀਆਂ, ਚੁੱਲ੍ਹਾ ਮਿੱਟੀ ਦਾ ਬਣਿਆ ਉੱਥੇ ਤੇ ਮਾਂ ਆਟਾ ਗੁੰਨਦੀ ਤੇ ਇੱਕ ਤੌਣ ਦੇ ਦੁਆਲੇ ਸਾਰਾ ਟੱਬਰ ਬੈਠਾ ਹੈ ਆਪ ਕੋਈ ਸਹੀ ਹੋਰ ਸੀ, ਠੀਕ ਮੁੰਡਾ ਹੈ। ਹੀ ਹੋਰ ਸੀ ਕਿ ਉਹ ਫਿਰ ਅਪਣਾਇਆ ਸਾਰੇ ਬੈਠ ਕੇ ਇਹਨੂੰ ਜਲਦੀ ਵੀ ਇਹ ਮਾਂ ਪਕਾਉਣ ਲਈ ਚੁੱਲ੍ਹੇ ਦੇ ਅੱਗੇ ਬੈਠ ਕੇ ਰੋਟੀ ਖਾਧੀ ਹੈ, ਰੋਟੀ ਖਾ ਕੇ ਤੇ ਕੰਮ ਤੇ ਚਲੇ ਗਏ ਜਾਂ ਕੰਮਾਂ ਤੇ ਚਲੇ ਗਏ ਨੇ ਸਾਰੇ। ਉਹ ਫਿਰ ਭੈਣ ਭਰਾਵਾਂ ਚ ਸਲੂਕ ਰਹਿੰਦਾ ਸੀ ਤੇ ਜੀ ਇੱਕ ਸਾਈਡ ਤੇ ਕਾਲਾ ਜਿਹਾ ਹੁੰਦਾ ਸੀ, ਉਹਦੇ ਚ ਦੁੱਧ ਗਰਮ ਕਰਾਉਣਾ ਹੁੰਦਾ ਸੀ ਤੇ ਉਹਦੇ ਵਿੱਚੋਂ ਹੀ ਗਰਮ ਦੁੱਧ ਕੱਢ ਕੇ ਗਲਾਸ ਨਾਲ ਜੀ ਉਹਨੂੰ ਪਿਆ ਦਿੰਦੇ ਸੀ। ਜਿਹਨੇ ਹੁਣ ਤੇ ਬੋਤਲ ਲੈਣ ਜਾਂਦੇ ਨੇ, ਬਿਮਾਰੀਆਂ ਅਸੀਂ ਪੈਸੇ ਦੇ ਕੇ ਖਰੀਦ ਕੇ ਕਰਦੇ ਹਾਂ। ਔਰ ਜਿਹੜਾ ਦੁੱਧ ਪਾ ਕੇ ਦਿੰਦਾ ਸੀ ਉਹਨੇ ਪਹਿਲਾਂ ਉਹ ਆਪਣੀ ਹਿੱਸੇ ਦੀ ਮਲਾਈ ਲਾ ਕੇ ਖਾ ਲੈਣੀ, ਉਹਦਾ ਉਦੋਂ ਪਤਾ ਲੱਗਣਾ ਜਦੋਂ ਇੱਥੇ ਦੁੱਧ ਲੱਗਾ ਇਹ ਚਪੀੜ ਤਾਂ ਤੁਸੀਂ ਬਹੁਤਾ ਕਰਦੇ ਮੈਨੂੰ ਹੋ, ਪਤਾ ਹੈ ਮੈਂ ਲਾ ਲਿਆ ਯਾਰ ਸੀ। ਕੋਈ ਨਹੀਂ ਹੁੰਦਾ ਜ਼ਿਆਦਾ ਜ਼ਿਮੀਂਦਾਰਾਂ ਦੇ ਘਰਾਂ 'ਚ ਇੰਝ ਹੀ ਹੁੰਦਾ ਹੈ। ਉਹਨੇ ਸਾਡੇ ਨਾਲ ਵਾਕਿਆ ਹੋਇਆ ਵੀ ਸੀ, ਤੂੰ ਸ਼ਾਇਦ ਹੈ ਸੀ ਕਿ ਨਹੀਂ, ਹਮਾਰੇ ਗੀਲਾ ਸਾਹਿਬ, ਜਫਰੀ ਸਾਹਿਬ, ਸਫਦਰ ਸਾਹਿਬ, ਮੈਂ ਇੱਕ ਦਾਵਤ ਕੀਤੀ ਤੇ ਉਹਦੇ ਨਾਲ ਦੁੱਧ 5 ਕਿਲੋ ਦੁੱਧ ਲੈ ਕੇ ਰੱਖਿਆ, ਉਹਨੂੰ ਕਾੜ ਕੇ ਨਾ ਜਫਰੀ ਭਾਈ ਕਹਿੰਦੇ ਉਦੋਂ ਜਫਰੀ ਸਾਹਿਬ ਬਿਲਕੁਲ ਇੱਕ ਮੋਬਾਈਲ ਗਿਫਟ ਹੋਇਆ, ਇੱਕ ਪਾਰਟੀ ਕੀਤੀ ਸੀ ਅਸੀਂ ਤੇ ਕਿਹਾ ਯਾਰ ਜਦੋਂ ਨਾ ਫ੍ਰੀਜ਼ਰ 'ਚ ਰੱਖ ਦੇ ਜਦੋਂ ਮਲਾਈ ਜਦੋਂ ਜੰਮ ਜਾਏਗੀ ਨਾ ਫਿਰ ਮਲਾਈ ਤੋਂ ਲਾ ਕੇ ਖਾਵਾਂਗੇ। ਸਫਦਰ ਸਾਹਿਬ ਨੂੰ ਕਿਹਾ ਯਾਰ ਦੁੱਧ ਪਾ ਲਿਓ, ਸਭ ਦੁੱਧ ਪਾ ਲਿਆ ਤੇ ਇੱਥੇ ਕਿਤੇ ਦੁੱਧ ਲੱਗਾ, ਮਲਾਈ ਲੱਗੀ ਹੋਈ ਹੈ। ਉਹਨਾਂ ਨੂੰ ਪੁੱਛਿਆ ਯਾਰ ਮਲਾਈ ਇੱਥੇ ਹੈ ਨਹੀਂ, ਕਹਿੰਦਾ ਯਾਰ ਉੱਪਰ ਆਈ ਸੀ, ਮੈਂ ਕਿਹਾ ਪਹਿਲੇ ਮੈਂ ਮਲਾਈ ਖਾ ਲਵਾਂ, ਪਤਾ ਨਹੀਂ ਤੁਸੀਂ ਖਾਂਦੇ ਕਿ ਨਹੀਂ। ਜਿਹਦੇ ਵਾਸਤੇ ਮਿਹਨਤ ਕੀਤੀ ਕਿ ਮੋਟੀ ਮਲਾਈ ਹੋਈ ਯਾਰ 5 ਕਿਲੋ ਦੁੱਧ ਕਾੜਿਆ ਜੀ, 2 ਕਿਲੋ ਰਹਿ ਗਏ ਤੇ ਇੱਕ ਮਲਾਈ ਆਏਗੀ ਤੇ ਤਸੱਲੀ ਨਾਲ ਮਜ਼ੇ ਨਾਲ ਲਵਾਂਗੇ ਖਾਵਾਂਗੇ। ਬੜੇ ਉਹ ਦੁੱਧ ਤੋਂ ਹੀ ਦੇ ਉਹ ਇੱਥੇ ਮਲਾਈ ਲੱਗੀ। ਸਾਗ ਦੀਆਂ ਰੋਟੀਆਂ, ਮੱਕੀ ਸੌਰੀ ਸਾਗ ਦਾ ਕੀ ਹੁੰਦਾ ਸਾਗ ਸਰੋਂ ਦਾ ਸਾਗ। ਵਾਹ ਜੀ ਵਾਹ ਜ਼ਿਮੀਂਦਾਰ ਸਾਹਿਬ ਬਹੁਤ ਅੱਛੀ। ਮਕਈ ਦੀ ਰੋਟੀ ਹੁੰਦੀ ਹੈ। ਹਾਏ। ਉਦੋਂ ਜ਼ਿਮੀਂਦਾਰ ਲੋਕਾਂ ਨੂੰ ਪਤਾ ਹੁੰਦਾ ਕਿ ਯਾਰ 2 ਢੱਗੇ ਜੁੰਦੇ ਸੀ ਨਾ, ਉਹ ਤੁਸੀਂ ਅੱਜ ਵੀ ਕਿਸੇ ਜ਼ਿਮੀਂਦਾਰ ਨੂੰ ਪੁੱਛੋਗੇ ਯਾਰ ਤਗੜਾ ਢੱਗਾ ਕਿੱਥੇ ਜੁੜਨਾ, ਸੱਜੇ ਜਾਂ ਉਹਨੂੰ ਸੱਜੇ ਜੁੜਨਾ, ਸੱਜੇ ਪਾਸੇ ਕਿਉਂਕਿ ਉਹਦੇ ਚੱਕਰ ਜ਼ਿਆਦਾ ਹੁੰਦੇ ਸੀ ਨਾ। ਜਦੋਂ ਵਾਹ ਕੇ ਲੈ ਕੇ ਆਉਂਦੇ ਸੀ ਪਹਿਲਾਂ ਉਹਦੇ ਚੱਕਰ ਜ਼ਿਆਦਾ ਮਾੜਾ ਜਿਹੜਾ ਹੁੰਦਾ ਸੀ ਉਹ ਥੱਲੇ ਜੁੰਦੇ ਸੀ, ਇਹ ਯਾਰ ਇਹਨੂੰ ਥੱਲੇ ਜੋੜੋ, ਇਹਦੇ ਚੱਕਰ ਜ਼ੋਰ ਉਹਦਾ ਵੇਲਣਾ ਹੋਏ ਚਾਹੇ ਉਹ ਹੱਲ ਹੋਏ ਜਾਂ ਕੁਛ ਵੀ ਹੋਏ। ਭਾਵੇਂ ਵੇਲਾ ਹੋ ਗਿਆ ਜਾਂ ਕਿ ਖਰਾਸ ਹੋ ਗਿਆ, ਕਿੰਨੂੰ ਹੋ ਗਏ ਉਹਦੇ ਵਿੱਚ ਨਾ ਜੀ ਚੇਵਰ ਠੀਕ ਹੈ ਨਾ ਜੀ, ਇਹ ਉਹਦੇ ਬੱਚੇ ਨੂੰ ਬਾਹਰ ਕੋਲ ਜਾਂਦੇ ਮਾਂ ਪਿਓ ਐਵੇਂ ਕਹੀ ਪਰ ਜਾਂਦੇ ਅਗਰ ਤੁਸੀਂ ਤਾਂ ਬੜੀ ਲਾ ਕੇ ਨਾ ਜ਼ਿਮੀਂਦਾਰ ਦੀ ਬੜੀ ਮਿਹਨਤ ਕਰਕੇ ਬੱਚੇ ਜ਼ਿੰਮੇਦਾਰੀ ਤੁਸੀਂ ਤੇ ਜ਼ਿੰਮੇਦਾਰ। ਚਲੋ ਇਹ ਦੱਸੋ ਕਿ ਉਹ ਜਿਹੜੀ ਢੱਗਿਆਂ ਦੇ ਗੱਲ 'ਚ ਪੈਂਦੀ ਪੰਜਾਲੀ ਦੀ ਗੱਲ ਕਰਨ ਦੇ ਹਾਏ 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 ਸਹੀ ਗੱਲ ਇਹਨਾਂ ਨੂੰ ਨਹੀਂ ਸੀ ਪਤਾ। ਉਹਨਾਂ ਨੂੰ ਕੀ ਉਹ ਖਾਤਾ ਲੋਕ ਅੱਛਾ ਉਹ ਪਜਾਲੀ ਦੇ ਵਿੱਚ ਤੁਸੀਂ ਵੀ ਦੱਸੋ, ਪਜਾਲੀ ਦੇ ਵਿੱਚ ਇੱਕ ਲੱਕੜੀ ਪੈਂਦੀ ਉਹਨੂੰ ਕੀ ਕਹਿੰਦੇ? ਯਾਰ ਉਹਨੂੰ ਕਹਿੰਦੇ ਲੱਕੜੀ, ਅਰਲੀ ਅਰਲੀ ਮਾਰਨਿੰਗ। ਉਹਨੂੰ ਅਰਲੀ ਕਹਿੰਦੇ ਜੀ। ਔਰ ਖੋਪੇ ਹੁੰਦੇ ਸੀ, ਸਾਡੀ ਖੋਪੇ ਉਹ ਅੱਖਾਂ ਦੇ ਅੱਗੇ ਬੰਨ੍ਹਦੇ ਹੁੰਦੇ ਸੀ ਕਰਦੇ ਹੁੰਦੇ ਸੀ। ਔਰ ਉਹ ਢੱਗਿਆਂ ਨੂੰ ਮਾਰਨ ਵਾਸਤੇ ਠੀਕ ਹੈ ਜੀ, ਉਹਦੇ ਤੋੜਨ ਵਾਸਤੇ ਉਹਦੇ ਅੱਗੇ ਇੱਕ ਕਿੱਲ ਹਲਕਾ ਜਿਹਾ ਕਿੱਲ ਲੱਗਾ ਹੁੰਦਾ ਸੀ, ਉਹਨੂੰ ਕਹਿੰਦੇ ਪ੍ਰਾਣ, ਉਹ ਮਾਰਦੇ ਹਲਕਾ ਜਿਹਾ। ਉਹ ਕਿਸੇ ਤੁਸੀਂ ਪੜਿਆ ਸਾਰਾ ਕੁਝ ਨਹੀਂ ਭਾਈ ਮੈਂ ਇਹਨਾਂ ਦੇ ਅਨੁਸਾਰ ਲੇਕਿਨ ਸਟੱਡੀ ਹੈ ਨਹੀਂ ਵੇਸਟ ਨਹੀਂ, ਸਟੱਡੀ ਨਹੀਂ ਹੁੰਦਾ ਇਹ। ਮੈਂ ਆਪ ਵੇਲੇ ਆ ਬਹਿ ਕੇ ਗੰਨੇ ਲਾਉਂਦੇ ਰਹੇ ਮੈਂ ਨਾ ਜੀ ਇਹ ਕਿਸੇ ਦੇ ਘਰ ਕੰਮ ਕਰਦੇ ਇੱਕ ਚੋਲੇ ਜ਼ਿਮੀਂਦਾਰ ਦੇ ਘਰ ਕੰਮ ਕਰਦੇ। ਮੈਂ ਨਾ ਜੀ ਫਲੇ ਹੁੰਦੇ ਸੀ ਉਦੋਂ ਹੁਣ ਇਹਨਾਂ ਨੂੰ ਇਹ ਵੀ ਪਤਾ ਫਲੇਗੀ ਮੈਂ ਤਾਂ ਦੱਸ ਕਿਹਾ ਤੂੰ ਕਿਨੂੰ ਖਾਣਾ ਤੂੰ ਖਾ ਲਾ ਜਾਂ ਚਲੋ ਦੱਸ ਪਹਿਲਾਂ ਇਹਨਾਂ ਨੂੰ ਪੁੱਛੋ ਫਲੇ ਯਾਰ ਤੂੰ ਪਹਿਲੇ ਕਿੰਨੂੰ ਖਾ ਲਾ ਜਾਂ ਦੱਸ ਲਾ। ਨਹੀਂ ਮਾਰੇ ਇੱਕ ਮਿੰਟ ਫਲੇ ਵਾਲਾ ਪਤਾ ਤੁਹਾਨੂੰ? ਇੱਕ ਹੁੰਦੀਆਂ ਫਲੀਆਂ, ਫਲੀਆਂ ਨਾ ਪਕੜ ਨਹੀਂ ਫਲੇ ਹੁੰਦੇ ਸੀ ਕਣਕ ਗਾਣ ਵਾਸਤੇ, ਛਾਪਿਆਂ ਨੇ ਬਣਾਏ ਉਦੋਂ ਮਸ਼ੀਨਾਂ ਨਹੀਂ ਸੀ ਨਾ ਹੁੰਦੀਆਂ। ਹਾਂਜੀ। ਉਦੋਂ ਹੁੰਦੇ ਛਾਪਿਆਂ ਦੇ ਬਣਾਇਆ ਹੁੰਦਾ ਸੀ ਫਲਾ ਜਿਹਾ, ਉਹਦੇ ਉੱਤੇ ਬੈਠ ਕੇ ਉਹ ਸਾਰਾ ਦਿਨ ਨਾ ਜੀ ਥੱਲੇ ਕਣਕ ਸੁੱਟ ਕੇ ਸਾਰਾ ਦਿਨ ਉੱਤੇ ਚੱਲਦੇ ਰਹਿੰਦੇ ਸੀ। ਉਹ ਬੱਚੇ ਡੰਗਰ ਫਿਰਦੇ ਰਹਿੰਦੇ ਸੀ ਉੱਤੇ, ਸਾਰਾ ਦਿਨ ਫਿਰਦੇ ਰਹਿਣਾ, ਫਲਾ ਉੱਤੇ ਚੱਲਦਾ ਰਹਿਣਾ। ਉਹ ਜਿਹੜੀ ਹੁੰਦੀ ਸੀ ਕਣਕ ਉਹਨੂੰ ਉਹਦੇ ਉੱਤੇ ਪੈਰ ਵੱਜ ਕੇ ਨਾ ਉਹਦੀ ਤੂੜੀ ਬਣਦੀ ਸੀ। ਉਹਨੂੰ ਫਿਰ ਛੱਡਦੇ ਸੀ, ਛੱਡ ਕੇ ਹਵਾ ਜਦੋਂ ਚੱਲਣੀ ਉਹਨਾਂ ਛੱਡਣਾ ਬੀਬੀਆਂ ਜਾ ਕੇ ਛੱਡ ਕੇ ਉਹ ਫਿਰ ਦਾਣੇ ਸਾਈਡ ਤੇ ਕਰੀ ਜਾਣੇ, ਤੂੜੀ ਸਾਈਡ ਤੇ ਕਰੀ। ਵਾਹ ਵਾਹ ਇਸ ਤਰ੍ਹਾਂ ਉਹ ਚੀਜ਼ਾਂ ਦੀ
ਤਾਕਤ ਵੀ ਬਹੁਤ ਹੁੰਦੀ ਸੀ। ਅੱਛਾ ਹੁਣ ਮੈਨੂੰ ਉਹ ਖਤਮ ਹੋ ਗਈ ਉਹਨਾਂ ਨੂੰ ਤਾਕਤ ਹੀ ਨਹੀਂ ਰਹੀ। ਜਦੋਂ ਭੱਠੀ ਦੇ ਵਿੱਚ ਇੱਕ ਦੇਖੋ ਉਹ ਦਾਣੇ ਉਹਨਾਂ ਨੇ ਨਿਖੇੜ ਕੇ ਕੱਢਣੇ ਹਾਂ, ਸਹੀ। ਸਰ- ਹੁਣ ਭੱਠੀ ਦੇ ਵਿੱਚ ਜਦੋਂ ਪੈਣੇ ਨੇ ਗਰਮ ਭੱਠੀ ਹੋਣੀ ਉਹਦਾ ਅਸਰ ਤਾਂ ਉੱਥੇ ਹੀ ਖਤਮ ਹੋ ਜਾਣਾ। ਜਦੋਂ ਪੁੜਾਂ ਦੇ ਵਿੱਚ ਇੰਜ ਆਟਾ ਬਣਨਾ ਉਹ ਸਾੜ ਕੇ ਉਹਨੇ ਬਣਾਉਣਾ ਉਹ ਖਤਮ ਹੋ ਜਾਣਾ। ਜਦੋਂ ਖਰਾਸ ਹੁੰਦੀ ਸੀ ਹੱਥ ਨਾਲ ਲੋਕੀ ਆਟਾ ਪੀਂਦੇ ਹੁੰਦੇ ਸੀ। ਬੀਬੀਆਂ ਧੀਆਂ ਭੈਣਾਂ ਜਿਹੜੀਆਂ ਰਾਤ ਨੂੰ ਉੱਠ ਕੇ ਚੱਕੀ ਚੱਕੀ ਚਲਾਉਣੀ ਉਹਦੇ ਵਿੱਚ ਦਾਣੇ ਪਾਈ ਜਾਣੇ ਤੇ ਫੇਰੀ ਜਾਣੀ ਤੇ ਉਹ ਆਟਾ ਬਣ ਕੇ ਥੱਲੇ ਡਿੱਗਦਾ ਗਿਆ। ਅੱਛਾ ਜੀ, ਦੁਨੀਆ ਤੇ ਕਿੰਨੂ ਕਦੋਂ ਆਇਆ? ਅੱਛਾ ਮੈਨੂੰ ਲੱਗ ਰਿਹਾ ਕਿ ਜਿਵੇਂ ਆਏ ਤਾਂ ਮੇਰੇ ਸਾਹਮਣੇ ਹਨ ਤੇ ਗਏ ਵੀ ਤਾਂ ਮੇਰੇ ਸਾਹਮਣੇ ਹੀ ਨੇ। ਅੱਛਾ ਇਹ ਨਹੀਂ ਪਤਾ ਆਏ ਜਦੋਂ ਮੌਕਾ ਜਿਦਾ ਅੱਛਾ ਕੋਈ ਜ਼ਰਾਇਤ ਦਾ ਪ੍ਰੋਗਰਾਮ ਕਰਨਾ ਹੈ ਅਸੀਂ ਕਿ ਉਹ ਸਰ ਗੱਲ ਹੀ ਹੁੰਦੀ, ਗੱਲ ਚੋਂ ਗੱਲ ਨਿਕਲਦੀ ਹੈ ਤੇ ਫਿਰ ਇਹ ਉਹਨਾਂ ਬੱਚਿਆਂ ਨੂੰ ਮੈਂ ਤੁਹਾਨੂੰ ਗੱਲ ਵੀ ਕਹਿੰਦਾ ਕਿ ਉਹਨਾਂ ਬੱਚਿਆਂ ਨੂੰ ਦੱਸਣਾ ਚਾਹੀਦਾ ਹਾਂਜੀ ਕਿ ਇਹ ਚੀਜ਼ ਅਸੀਂ ਆਪਣਾ culture ਆਪਣਾ ਕਲਚਰ ਇਹ ਦੱਸਣਾ ਚਾਹੀਦਾ। ਕੋਈ ਇੰਡੀਅਨ ਫਿਲਮ ਦੇ ਵਿੱਚ ਸਾਰਾ ਕਲਚਰ ਦਿਖਾ ਰਹੇ ਨੇ ਔਰ ਬੜਾ ਅੱਛਾ ਲੱਗਦਾ, ਬੜਾ ਅੱਛਾ ਫੀਲ ਹੁੰਦਾ, ਬੰਦਾ ਉਸ ਜ਼ਮਾਨੇ 'ਚ ਚੱਲ ਜਾਂਦਾ ਹੈ। ਕਿਉਂ ਸਾਨੂੰ ਅੱਛਾ ਲੱਗਦਾ ਕਿ ਅਸੀਂ ਉਹ ਚੀਜ਼ਾਂ ਵੇਖਣੀਆਂ ਛੱਡ ਗਏ ਹਾਂ। ਬਿਲਕੁਲ ਐਸਾ। ਅਸੀਂ ਹੁਣ ਵੇਖਦੇ ਹਾਂ ਤਾਂ ਸਾਨੂੰ ਅੱਛੀਆਂ ਲੱਗਦੀਆਂ। ਇਹ ਅਸੀਂ ਅਗਰ ਯਾਦ ਰੱਖੀਏ ਆਪਣੇ ਬੱਚਿਆਂ ਨੂੰ ਦੱਸੀਏ ਕਿ ਯਾਰ ਪੁੱਤਰ ਇਹ ਚੀਜ਼ ਇਸ ਤਰ੍ਹਾਂ ਬਣਦੀ ਹੈ, ਇਸ ਤਰ੍ਹਾਂ ਬਣਦੀ, ਉਹ ਕੱਲ ਨੂੰ ਕੋਈ ਵੀ ਸਾਡਾ ਜ਼ਿੰਮੇਦਾਰੀ 'ਚ ਪੈ ਸਕਦਾ ਬੱਚਾ, ਕੋਈ ਕੰਮ ਕਰ ਸਕਦਾ, ਉਹਨੂੰ ਪਤਾ ਹੋਵੇ ਕਿ ਯਾਰ ਇਹ ਚੀਜ਼ਾਂ ਕਿਵੇਂ ਬਣਾਉਣੀ। ਹੁਣ ਨਾਜ਼ਰੀਨ ਬਹੁਤ ਅੱਛਾ ਲੱਗਾ ਅਕਰਮ ਦਾਸ ਸਾਹਿਬ, ਸ਼ਬੀਰ ਭਾਈ, ਨਿਸ਼ਾਨ ਸਾਹਿਬ ਤੇ ਇਹ ਪ੍ਰੋਗਰਾਮ ਤੁਸੀਂ ਦੇਖੋਗੇ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਔਰ ਸਾਰਾ ਫੀਡਬੈਕ ਵੀ ਦੇਣਾ ਹੈ। ਫੀਡਬੈਕ ਦੇਣਾ ਔਰ ਸਾਨੂੰ ਯਾਦ ਰੱਖਣਾ, ਇਹਨੂੰ ਸਬਸਕ੍ਰਾइब करना और शेयर भी करना इस प्रोग्राम और नेक्स्ट वीक इंशाल्लाह बहुत अच्छे अच्छे प्रोग्राम लेके जी टीवी जी ड्रामा फैसलाबाद ਤੇ ਬਹੁਤ ਸ਼ੁਕਰੀਆ ਜੀ ਅਕਰਮ ਸਾਹਿਬ, ਤੁਸੀਂ ਟਾਈਮ ਦਿੱਤਾ ਜੀ। ਸ਼ਬੀਰ ਸਾਹਿਬ ਬਹੁਤ ਸ਼ੁਕਰੀਆ Thank you. ਔਰ ਹਾਸ਼ਮੀ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਮੇਰੇ ਚੈਨਲ ਵਾਸਤੇ ਆਪਣਾ ਕੀਮਤੀ ਟਾਈਮ ਦਿੱਤਾ। ਲਓ ਜੀ ਫਿਰ ਕਾਕਾ ਇਹ ਕਿੰਨੂ ਚੋਕਲਾ ਤੇ ਛਿਲਕੇ ਜਿਹੜੇ ਛਾਪਰ 'ਚ ਪਾ ਕੇ ਸ਼ਬੀਰ ਸਾਹਿਬ ਦੀ ਗੱਡੀ 'ਚ ਰੱਖ ਲਓ ਜੀ ਦੋਸਤੋ, ਕਿਆ ਲਾਭ